ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 27 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ ਤੋਂ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਜੀ ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮੇਨ ਨਿਊਜ਼ US ਦੀ ਸੁਪਰੀਮ ਕੋਰਟ ਵੱਲੋਂ ਆ ਰਹੀ ਆ। ਸੋ US ਦੀ ਸੁਪਰੀਮ ਕੋਰਟ ਨੇ ਉਹ ਥਿਊਰੀ ਨੂੰ ਅੱਜ ਰਿਜੈਕਟ ਕਰ ਦਿੱਤਾ ਜਿਹਦੇ ਵਿੱਚ ਅਮਰੀਕਾ ਦੀਆਂ ਇਲੈਕਸ਼ਨਾਂ ਦੇ ਵਿੱਚ ਟਰਾਂਸਫਰਮੇਸ਼ਨ ਹੋ ਸਕਦੀ ਸੀ। ਸੋ 6 ਦੇ ਮੁਕਾਬਲੇ 3 ਦੇ ਨਾਲ ਮੈਜੋਰਟੀ ਨੇ ਇਹ ਡਿਸਮਿਸ ਇਸ ਗੱਲ ਨੂੰ ਕਰ ਦਿੱਤਾ ਵੀ ਜੋ ਇੰਡੀਪੈਂਡੈਂਟ ਸਟੇਟ ਲੈਜਿਸਲੇਚਰ ਥਿਊਰੀ ਹੈਗੀ ਆ, ਜਿਹਦੇ ਨਾਲ ਜੋ ਸਟੇਟ ਦੇ ਕਿਸੇ ਵੀ ਇੰਡੀਪੈਂਡੈਂਟ ਸਟੇਟ ਦੇ ਲਾ ਮੇਕਰਸ ਆ, ਉਹਨਾਂ ਦੇ ਕੋਲ ਬਹੁਤ ਸਾਰੀ ਪਾਵਰ ਆ ਫੈਡਰਲ ਇਲੈਕਸ਼ਨ ਦੇ ਲਈ, ਉਹ ਰੀਡਿਸਟ੍ਰਿਕਟਿੰਗ ਕਰ ਸਕਦੇ ਆ। ਇਹ ਜਿਹੜਾ ਸੀਗਾ ਕੇਸ ਸੁਪਰੀਮ ਕੋਰਟ ਕੋ ਗਿਆ ਸੀ। ਸੁਪਰੀਮ ਕੋਰਟ ਨੇ ਕਹਿਤਾ ਵੀ ਨਹੀਂ, ਇਹ ਨਹੀਂ ਹੋ ਸਕਦਾ ਹੈਗਾ। ਸੋ 6 ਦੇ ਮੁਕਾਬਲੇ 3 ਜੱਜਾਂ ਦੇ ਵਿੱਚ ਚੀਫ ਜਸਟਿਸ ਜੌਨ ਰਾਬਰਟ ਜੂਨੀਅਰ, ਉਹਨਾਂ ਨੇ ਮੈਜੋਰਟੀ ਦੇ ਵਿੱਚ ਇਹ ਓਪੀਨੀਅਨ ਲਿਖਿਆ। ਉਹਦੇ ਚ ਉਹ ਕਹਿੰਦੇ ਆ ਕਿ US ਦਾ ਕਨਸਟੀਟਿਊਸ਼ਨ ਆ ਉਹ ਸਟੇਟ ਦੇ ਕਿਸੇ ਵੀ ਲੈਜਿਸਲੇਚਰ ਨੂੰ ਐਗਜ਼ੈਂਪਟ ਨਹੀਂ ਕਰਦਾ ਵੀ ਜੀ ਉਹ ਆਪਣੀ ਮਰਜ਼ੀ ਦੇ ਨਾਲ ਹੀ ਸਟੇਟ ਦੇ ਲਾ ਇੰਪੋਜ਼ ਕਰ ਦੇਵੇ। ਜਸਟਿਸ ਕਲੈਰੈਂਸ ਥਾਮਸ, ਸੈਮੂਅਲ ਅਲੀਟੋ ਜੂਨੀਅਰ ਤੇ ਨੀਲ ਗੌਰਸਚ, ਇਹਨਾਂ ਨੇ ਜਿਹੜੀ ਆ ਡਿਸੈਂਟ ਕੀਤਾ ਹੈਗਾ। ਕੇਸ ਜਿਹੜਾ ਕੰਸਰਨ ਸੀਗਾ ਉਹ ਇੰਡੀਪੈਂਡੈਂਟ ਸਟੇਟ ਲੈਜਿਸਲੇਚਰ ਥਿਊਰੀ ਦਾ ਸੀਗਾ। ਇਹਦੇ ਵਿੱਚ ਇਹ ਸੀਗਾ, ਮਤਲਬ ਜਿਸ ਤਰ੍ਹਾਂ ਮੈਂ ਪਹਿਲਾਂ ਦੱਸੇ ਚੁੱਕੇ ਆ ਵੀ ਟਾਈਮ, ਪਲੇਸ ਤੇ ਮੈਨਰ ਆਫ ਹੋਲਡਿੰਗ ਦਾ ਇਲੈਕਸ਼ਨ, ਸੈਨੇਟਰ ਦੇ ਲਈ, ਰਿਪਰੈਜ਼ੈਂਟੇਟਿਵ ਦੇ ਲਈ, ਉਹਦੇ ਲਈ ਕਹਿੰਦੇ ਵੀ ਜਿਹੜਾ ਸਟੇਟ ਦਾ ਲੈਜਿਸਲੇਚਰ ਆ ਉਹ ਸਾਰਾ ਕੁਝ ਉਹਦੇ ਲਈ ਜ਼ਿੰਮੇਵਾਰ ਹੈਗੇ ਆ। ਉਹ ਕਹਿ ਰਹੇ ਸੀ ਵੀ ਅਸੀਂ ਉਹਨਾਂ ਦੇ ਹਿਸਾਬ ਨਾਲ, ਆਪਣੇ ਹਿਸਾਬ ਨਾਲ, ਸਟੇਟ ਦੇ ਹਿਸਾਬ ਨਾਲ ਸਾਰੀ ਰੀਡਿਸਟ੍ਰਿਕਟਿੰਗ ਕਰਾਂਗੇ, ਕਿੱਥੇ ਕੌਣ ਕਿਹੜਾ ਏਰੀਆ ਆ ਉੱਥੇ ਕੈਂਡੀਡੇਟ ਖੜ ਸਕਦੇ ਹੈਗੇ ਆ। ਸੋ ਉਹ ਇਸ ਨੂੰ ਨਾ ਕਰ ਦਿੱਤੀ ਗਈ ਹੈਗੀ ਆ ਸੁਪਰੀਮ ਕੋਰਟ ਵੱਲੋਂ। ਕੇਸ ਹੈਗਾ ਮੂਰ ਵਰਸਸ ਹਾਰਪਰ, ਕੇਸ ਨੰਬਰ 21-1271। ਅੱਜ ਕੁਛ ਘੰਟੇ ਪਹਿਲਾਂ ਜੋ ਡਿਸੀਜਨ ਆ US ਦੀ ਸੁਪਰੀਮ ਕੋਰਟ ਨੇ ਇਹ ਦਿੱਤਾ ਸੀਗਾ। ਇਹ ਜੋ ਮੂਰ ਵਰਸਸ ਹਾਰਪਰ ਦਾ ਕੇਸ ਸੀਗਾ, ਇਹਦੇ ਵਿੱਚ VOTING ਮੈਪ ਡਰਾ ਕੀਤਾ ਗਿਆ ਸੀ ਨਾਰਥ ਕੈਰੋਲਿਨਾ ਦੀ ਸਟੇਟ ਅਸੈਂਬਲੀ, ਜੋ ਉੱਥੇ ਦੇ ਲੈਜਿਸਲੇਚਰਸ ਹੈਗੇ ਆ, ਤੇ ਪਹਿਲਾਂ ਇਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਪਾਰਟੀਸ਼ਨ ਜੈਰੀਮੈਂਡਰਿੰਗ ਕਰਕੇ ਸਟੇਟ ਦੀ ਸੁਪਰੀਮ ਕੋਰਟ ਵੱਲੋਂ। ਤੇ ਐਕਸਪਰਟਸ ਨੇ ਇਹ ਕਿਹਾ ਸੀ ਕਿ ਇਹਦੇ ਨਾਲ ਜੋ ਇੱਕ ਤਰ੍ਹਾਂ ਨਾਲ ਪਹਿਲੀ ਜੈਰੀਮੈਂਡਰਿੰਗ ਦਾ ਮਤਲਬ ਇਹ ਆ ਵੀ ਏਰੀਆ ਡਿਵਾਈਡ ਹੋ ਜਾਂਦਾ ਹਨਾ, ਕਹਿੰਦੇ 10 ਰਿਪਬਲਿਕਨ ਤੇ 4 ਡੈਮੋਕ੍ਰੇਟ ਦਾ ਏਰੀਆ ਪੱਕਾ ਹੀ ਹੋ ਜਾਂਦਾ ਸੀ ਉਸ ਹਿਸਾਬ ਦੇ ਨਾਲ। ਸੋ ਉਸ ਨੂੰ US ਦੀ ਸੁਪਰੀਮ ਕੋਰਟ ਨੇ ਅੱਜ ਰਿਜੈਕਟ ਕਰ ਦਿੱਤਾ। ਸੋ ਜੇ ਇੱਕ ਸਟੇਟ ਦਾ ਕੇਸ ਗਿਆ ਸੀ, ਇਹਦਾ ਮਤਲਬ ਪੂਰੇ USA ਦੇ ਵਿੱਚ ਹੁਣ ਜੋ ਵੱਖ-ਵੱਖ ਸਟੇਟ ਜਿਹੜੇ ਲੈਜਿਸਲੇਚਰ ਆ ਉਹ ਇਸ ਪਾਵਰ ਨੂੰ ਯੂਜ਼ ਨਹੀਂ ਕਰ ਸਕਦੇ ਵੀ ਅਸੀਂ ਜੋ ਸੈਨੇਟ ਤੇ ਕਾਂਗਰਸ ਦੀਆਂ ਇਲੈਕਸ਼ਨਾਂ ਹੋਣੀਆਂ ਉਸ ਨੂੰ ਡਿਸਾਈਡ ਕਰਾਂਗੇ। ਇਹ ਜੋ US ਦੀ ਸੁਪਰੀਮ ਕੋਰਟ ਕਹਿੰਦੀ ਆ ਵੀ ਨਹੀਂ, ਫੈਡਰਲ ਗਵਰਨਮੈਂਟ ਦੇ ਕੋਲ ਹੀ ਹੱਕ ਆ, ਉਹ ਹੀ ਕਰਨਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਨਾਲ ਜੁੜੀ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦਾਅਵਾ ਕੀਤਾ ਕਿ ਰੂਸ ਦੇ ਵਿੱਚ ਜਿਹੜਾ ਪ੍ਰਾਈਵੇਟ ਫੌਜੀ ਸਮੂਹ ਵੈਗਨਰ ਨੇ ਬਗਾਵਤ ਕੀਤੀ ਹੈ,
ਉਹਦੇ ਵਿੱਚ ਅਮਰੀਕਾ ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਦੀ ਕੋਈ ਭੂਮਿਕਾ ਨਹੀਂ ਹੈ। ਬਾਈਡਨ ਨੇ ਇਸ ਮਸਲੇ ਨੂੰ ਰੂਸ ਦਾ ਅੰਦਰੂਨੀ ਸੰਘਰਸ਼ ਜਿਹੜਾ ਉਹ ਕਰਾਰ ਦਿੱਤਾ ਹੈ ਤੇ ਇਹਦੇ ਨਾਲ ਚਰਚਾ ਇਹ ਵੀ ਕਰਦੇ ਚੱਲੀਏ ਕਿ ਇਹ ਜਿਹੜਾ ਵੈਗਨਰ ਦਾ ਮੁਖੀ ਹੈ ਪ੍ਰਿਗੋਜ਼ਿਨ, ਇਹ ਗਾਇਬ ਹੋ ਗਿਆ, ਲਾਪਤਾ ਹੋ ਗਿਆ। ਹੁਣ ਉਸ ਤੋਂ ਬਾਅਦ ਲਗਾਤਾਰ ਜਿਹੜੇ ਵਲਾਦੀਮੀਰ ਪੁਤਨ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉੱਠ ਰਹੇ ਨੇ। ਹੁਣ ਜਿਹੜੀ ਖਬਰ ਆ ਉਹ ਇਹ ਆ ਰਹੀ ਹੈ ਕਿ ਰੂਸ ਦੇ ਵਿੱਚ ਬਗਾਵਤ ਕਰਨ ਵਾਲੇ ਨਿੱਜੀ ਫੌਜ ਵੈਗਨਰ ਦੇ ਨੇਤਾ ਯੇਵਗੇਨੀ ਪ੍ਰਿਗੋਜ਼ਿਨ ਜਿਹੜਾ ਉਹ ਲਾਪਤਾ, ਗਾਇਬ ਹੈ। ਕਿਸੇ ਨੂੰ ਨਹੀਂ ਪਤਾ ਵੀ ਉਹ ਇਸ ਵੇਲੇ ਹੈ ਕਿੱਥੇ ਤੇ ਕਿਸ ਹਾਲ ਦੇ ਵਿੱਚ ਹੈ। ਕ੍ਰੈਮਲਿਨ ਨੇ ਕਿਹਾ ਕਿ ਪ੍ਰਿਗੋਜ਼ਿਨ ਨੂੰ ਗੁਆਂਢੀ ਬੇਲਾਰੂਸ ਦੇ ਵਿੱਚ ਜਲਾਵਤਨ ਕੀਤਾ ਜਾਵੇਗਾ, ਪਰ ਨਾ ਤਾਂ ਉਸ ਨੇ ਤੇ ਨਾ ਹੀ ਬੇਲਾਰੂਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਤਾ ਲੱਗਿਆ ਕਿ ਵਪਾਰਕ ਜੈਟ ਜਿਸ ਨੂੰ ਪ੍ਰਿਗੋਜ਼ਿਨ ਕਥਿਤ ਤੌਰ ਤੇ ਵਰਤਦਾ ਹੈ, ਉਹ ਮਿੰਸਕ ਨੇੜੇ ਉਤਰਿਆ ਸੀਗਾ। ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਬੀਤੀ ਰਾਤ ਨੂੰ ਪੁਤਿਨ ਨੂੰ ਰੱਖਿਆ ਮੰਤਰੀ ਸ਼ੇਰਗੇਈ ਸ਼ੋਇਗੀ ਸਮੇਤ ਵੱਡੇ ਜਿਹੜੇ ਸੁਰੱਖਿਆ ਸਲਾਹਕਾਰ ਨੇ, ਕਾਨੂੰਨੀ ਸਲਾਹਕਾਰ ਨੇ, ਉਹਨਾਂ ਦੇ ਨਾਲ ਵੱਡੇ ਅਧਿਕਾਰੀਆਂ ਨੇ, ਫੌਜੀ ਅਧਿਕਾਰੀਆਂ ਨੇ ਮੀਟਿੰਗ ਕੀਤੀ ਤੇ ਇਸੇ ਦੌਰਾਨ ਰਾਸ਼ਟਰਪਤੀ ਭਵਨ ਦੇ ਵਿੱਚੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਪ੍ਰਿਗੋਜ਼ਿਨ ਜਿਹੜਾ ਉਹ ਕਿੱਥੇ ਹੈ ਤੇ ਇਸੇ ਮਸਲੇ ਨੂੰ ਲੈ ਕੇ ਜਿਹੜੇ ਰੂਸ ਦੇ ਵਿੱਚ ਬਗਾਵਤ ਹੋਈ ਹੈ ਉਸੇ ਗੱਲ ਨੂੰ ਲੈ ਕੇ ਅੱਜ ਮਤਲਬ ਹੁਣ ਜਿਹੜੀ ਰੂਸ ਦੀ ਜਿਹੜੀ ਸਿਆਸਤ ਹੈ ਜਾਂ ਕਹਿ ਲਓ ਕਿ ਉੱਧਰਲੇ ਮੁਲਕਾਂ ਦੀ ਸਿਆਸਤ ਹੈ ਉਹ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਗਰਮਾਈ ਹੋਈ ਹੈ, ਕਿਉਂਕਿ ਪੁਤਿਨ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲੱਗ ਰਹੇ ਨੇ। ਕਈ ਲੋਕਾਂ ਦਾ ਮੰਨਣਾ ਹੈ ਕਿ ਪ੍ਰਿਗੋਜ਼ਿਨ ਜਿਹੜਾ ਉਹ ਆਪਣੇ ਆਪ ਲਾਂਭੇ ਹੋਇਆ, ਆਪਣੇ ਆਪ ਪਾਸੇ ਹੋਇਆ। ਕਈ ਲੋਕ ਇਹਦਾ ਸ਼ੱਕ ਹੈ ਜਿਹੜਾ ਉਹ ਰੂਸ ਤੇ ਵੀ ਪ੍ਰਗਟਾ ਰਹੇ ਨੇ। ਜੀ ਯੂਐਸ ਦੀ ਜੋ ਇੰਟੈਲੀਜੈਂਸ ਆਫੀਸ਼ੀਅਲਸ ਆ ਉਹਨਾਂ ਨੂੰ ਕਹਿੰਦੇ ਪਈ ਇਹ ਸਾਰੀ ਇਨਫੋਰਮੇਸ਼ਨ ਦਾ ਪਤਾ ਸੀਗਾ। ਜੋ ਵੈਗਨਰ ਦੇ ਚੀਫ ਯੇਵਗੇਨੀ ਪ੍ਰਿਗੋਜ਼ਿਨ ਹੈਗੇ ਆ, ਉਹਨਾਂ ਦੀ ਕੀ ਪਲਾਨ ਹੈਗੀ ਆ, ਕਿੱਦਾਂ ਉਹ ਰਿਵੈਲ ਕਰ ਰਹੇ ਹੈਗੇ ਆ, ਇਹ ਤੋਂ ਬਿਨਾਂ ਵੀ ਕਿੱਦਾਂ ਉਹ ਪਲਾਨਿੰਗ ਕਰ ਰਹੇ ਐਡਵਾਂਸ ਕਰਨ ਦੀ। ਪਰ ਯੂਐਸ ਦੇ ਇਹ ਸਾਰੀ ਇਨਫੋਰਮੇਸ਼ਨ ਜੋ ਇਹਨਾਂ ਦੇ ਐਲਾਈਜ਼ ਆ ਯੂਐਸ ਦੇ ਯੂਰਪ ਦੇ ਵਿੱਚ ਮੁਲਕ, ਉਹਨਾਂ ਨੂੰ ਕਿਸੇ ਨੂੰ ਨਹੀਂ ਦੱਸੀ ਸੀ। ਸੋ ਇਹ ਕਲੀਅਰ ਨਹੀਂ ਸੀ ਵੀ ਪ੍ਰਿਗੋਜ਼ਿਨ ਕਿੱਦਾਂ ਐਕਟ ਕਰੂਗਾ, ਪਰ ਅਮਰੀਕਾ ਨੂੰ ਕਹਿੰਦੇ ਸਾਰਾ ਕੁਝ ਇਹਦਾ ਪਤਾ ਸੀ। ਇਹ ਇੰਟੈਲੀਜੈਂਸ ਇੰਨੀ ਸੀਕ੍ਰੇਟ ਸੀ ਵਿਦਿਨ ਦਾ ਯੂਐਸ ਵੀ, ਕਹਿੰਦੇ ਪਏ ਸਿਰਫ ਯੂਐਸ ਦੇ ਸਿਰਫ ਸੀਨੀਅਰ ਮੋਸਟ ਜੋ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਆ ਉਹਨਾਂ ਨੂੰ ਪਤਾ ਸੀ। ਗੈਂਗ ਆਫ 8 ਮੈਂਬਰਸ ਆਫ ਕਾਂਗਰਸ, ਸੋ ਯੂਐਸ ਦੇ ਜਿੰਨੇ ਵੀ ਕਾਂਗਰਸ ਆ ਉਹਨਾਂ ਦੇ ਜਿਹੜੇ ਇੱਕ ਗੈਂਗ ਆਫ 8 ਕਰਕੇ ਗਿਣਿਆ ਜਾਂਦਾ ਹੈ, 8 ਟੌਪ ਦੇ ਜਿਹੜੇ ਕਾਂਗਰਸਮੈਨ ਆ, ਸਿਰਫ ਉਹਨਾਂ ਨੂੰ ਹੀ ਇਹ ਬਹੁਤ ਸੈਂਸਿਟਿਵ ਜੋ ਇੰਟੈਲੀਜੈਂਸ ਮੈਟਰ ਆ ਉਹਦੀ ਇਨਫੋਰਮੇਸ਼ਨ ਦਾ ਪਤਾ ਸੀ। ਬਾਕੀ ਈਵਨ ਕਾਂਗਰਸ ਨੂੰ ਵੀ ਨਹੀਂ ਪਤਾ ਸੀ, ਹੋਰ ਕਿਸੇ ਨੂੰ ਨਹੀਂ ਇਸ ਸਾਰੀ ਗੱਲਬਾਤ ਦਾ ਪਤਾ ਸੀ। ਇਹ ਸਾਰਾ ਕੁਝ ਬਹੁਤ ਟਾਈਟਲੀ ਰੱਖਿਆ ਗਿਆ। ਨੈਟੋ ਆਫੀਸ਼ੀਅਲਸ ਜੋ ਆ ਉਹਨਾਂ ਨੇ ਵੀ ਫਰਸਟ੍ਰੇਸ਼ਨ ਜ਼ਾਹਰ ਕੀਤੀ ਆ ਆਪਣੀ ਇਸ ਇੰਟੈਲੀਜੈਂਸ ਦੇ ਉੱਤੇ। ਕਹਿੰਦੇ ਪਈ ਅਮਰੀਕਾ ਵਾਲਿਆਂ ਨੇ ਸਾਡੇ ਨਾਲ ਇਸ ਗੱਲ ਨੂੰ ਸਾਂਝਾ ਨਹੀਂ ਕੀਤਾ ਹੈਗਾ। ਤੇ ਈਵਨ ਬਾਈਡਨ ਹੋਣਾ ਨੇ ਕਾਫੀ ਦਿਨ ਇਸ ਮੁੱਦੇ ਦੇ ਉੱਤੇ ਸਪੈਂਡ ਕੀਤੇ ਤੇ ਉਹਨਾਂ ਨੇ ਵੱਖ-ਵੱਖ ਲੀਡਰ ਜੋ ਫਰਾਂਸ, ਜਰਮਨੀ, ਯੂਕੇ, ਕੈਨੇਡਾ ਦੇ ਆ, ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਆ, ਉਹਨਾਂ ਦੇ ਨਾਲ ਵੀ ਕਹਿੰਦੇ ਇਸ ਮੁੱਦੇ ਦੇ ਉੱਤੇ ਨਹੀਂ ਗੱਲ ਕੀਤੀ ਵੀ ਸਾਨੂੰ ਸਾਰੀ ਗੱਲ ਦਾ ਜੋ ਵੈਗਨਰ ਗਰੁੱਪ ਕਰ ਰਿਹਾ ਇੱਕ ਤਰ੍ਹਾਂ ਨਾਲ ਕੂਪ ਕਰਨ ਦਾ, ਉਹ ਸਾਰੀ ਪਲਾਨ ਦਾ ਪਤਾ ਹੈਗਾ ਆ। ਸੋ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵੈਗਨਰ ਇੱਕ ਜਿਹੜਾ ਗਰੁੱਪ ਸੀ ਉੱਥੇ ਰਸ਼ੀਆ ਦਾ ਵਾਰਲੌਰਡ ਗੁੰਡਿਆਂ ਦਾ ਗਰੁੱਪ ਆਪਾਂ ਕਹਿ ਸਕਦੇ ਆ, ਉਹ ਜਿਹੜਾ ਰਸ਼ੀਆ ਰਸ਼ੀਆ ਵਾਲਿਆਂ ਨੇ ਤਿਆਰ ਕੀਤਾ ਹੈ, ਉਹਨਾਂ ਦੀ ਬੈਕਿੰਗ ਹੈਗੀ ਆ। ਸੋ ਹੁਣ ਪਿਛਲੇ ਦਿਨਾਂ 'ਚ ਜਦ ਉਹਨਾਂ ਨੇ 2-4 ਦਿਨ ਪਹਿਲਾਂ ਗੱਲਬਾਤ ਹੋਈ ਸੀ ਵੀ ਉਹ ਟੇਕ ਓਵਰ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜੋ ਪੁਟਿਨ ਆ ਰਸ਼ੀਆ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਕੋਈ ਦਬਕਾ ਵੀ ਮਾਰਿਆ ਜਾਂ ਸਮਝੌਤਾ ਕੀਤਾ, ਇਹਦੇ ਬਾਰੇ ਹਜੇ ਕਲੀਅਰ ਨਹੀਂ ਹੋ ਸਕਿਆ। ਪਰ ਵੈਗਨਰ ਗਰੁੱਪ ਦਾ ਚੀਫ ਪ੍ਰਿਗੋਜ਼ਿਨ ਜੋ ਆ ਇਸ ਟਾਈਮ ਬੈਲਾਰੂਸ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਆ। ਕਹਿੰਦੇ ਵੀ ਉਹਦਾ ਜਿਹੜਾ ਪਲੇਨ ਆ ਉਹ ਇੱਕ ਪ੍ਰਾਈਵੇਟ ਜੈਟ ਲੈ ਕੇ ਪ੍ਰਿਗੋਜ਼ਿਨ ਆਲਰੇਡੀ ਲੈਂਡ ਕਰ ਚੁੱਕਿਆ ਆ। ਮਿਲਟਰੀ ਦਾ ਜੋ 에ਅਰ ਸਟ੍ਰਿਪ ਹੈਗਾ ਉੱਥੇ ਬੈਲਾਰੂਸ ਦੇ ਵਿੱਚ, ਸੋ ਉਸਨੇ ਰਸ਼ੀਆ ਤੋਂ ਐਗਜ਼ਾਈਲ ਕਰ ਲਿਆ ਹੈਗਾ ਆ। ਯੂਕਰੇਨ ਨੇ ਕਿਹਾ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਬਾਚ ਕਰ ਰਹੇ ਹਾਂ, ਪਰ ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਆ ਉਹਨਾਂ ਨੇ ਕਿਹਾ ਇੱਕ ਤਰ੍ਹਾਂ ਨਾਲ ਕੂਪ ਸੀ ਉਹ, ਇਹ ਜਿਹਦੇ ਨਾਲ ਸਿਵਲ ਵਾਰ ਹੋ ਜਾਣਾ ਸੀ, ਉਸ ਨੂੰ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋਏ ਆ। ਕਹਿੰਦੇ ਵੀ ਕ੍ਰਿਮੀਨਲ ਇਨਵੈਸਟੀਗੇਸ਼ਨ ਆ ਜੋ ਉਹ ਸ਼ੁਰੂ ਕੀਤੀ ਗਈ ਆ ਇਸ ਵੈਗਨਰ ਗਰੁੱਪ ਦੇ ਲੀਡਰਸ ਦੇ ਅਗੇਂਸਟ, ਤੇ ਨਾਲ ਦੀ ਨਾਲ ਉਹਨਾਂ ਦੇ ਜੋ ਹਜ਼ਾਰਾਂ ਦੇ ਕਰੀਬ ਟਰੂਪਸ ਹੈਗੇ ਆ, 36 ਘੰਟੇ ਦਾ ਆਰਮ ਰਿਵੋਲਟ ਸੀਗਾ। ਇਹ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਜੋ ਰਸ਼ੀਆ ਦੇ, ਉਹਨਾਂ ਨੇ ਕਿਹਾ ਆ। ਫੈਡਰਲ ਸਿਕਿਉਰਿਟੀ ਸਰਵਿਸਿਜ਼
ਕਹਿੰਦੇ ਵੀ ਇਹ ਜੋ ਪ੍ਰਿਗੋਜ਼ਨ ਆ ਉਹਦੇ ਅਗੇਂਸਟ ਤੇ ਜੋ ਵੈਗਨਰ ਗਰੁੱਪ ਦੇ ਫਾਈਟਰਸ ਆ ਉਹਨਾਂ ਦੇ ਅਗੇਂਸਟ ਕੀਤੀ ਜਾਊਗੀ। ਵੀ ਉਹਨਾਂ ਨੇ ਰਸ਼ੀਆ ਦੇ ਅਗੇਂਸਟ ਹੀ ਇੱਕ ਤਰ੍ਹਾਂ ਦੇ ਨਾਲ ਉਸ ਦਾ ਤਖਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀਗੀ। ਜੀ। ਜਿਹੜੀ ਅਗਲੀ ਖਬਰ ਵੀ ਜਿਹੜੀ ਆਸਟ੍ਰੇਲੀਆ ਦੇ ਨਾਲ ਰੂਸ ਦੇ ਨਾਲ ਜੁੜੀ ਹੈ ਤੇ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੀ ਸਿਖਰਲੀ ਅਦਾਲਤ ਨੇ ਰੂਸ ਵੱਲੋਂ ਦਾਖਲ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ, ਖਾਰਜ ਕਰ ਦਿੱਤਾ, ਜਿਹਦੇ ਵਿੱਚ ਰਾਜਧਾਨੀ ਕੈਨਬਰਾ ਦੀ ਇੱਕ ਥਾਂ ਤੋਂ ਰੂਸੀ ਦੂਤਾਵਾਸ ਨੂੰ ਹਟਾਉਣ ਦੇ ਫੈਸਲੇ ਉੱਤੇ ਰੋਕ ਲਾਉਣ ਦੀ ਬੇਨਤੀ ਕੀਤੀ ਗਈ ਸੀ। ਹਾਈ ਕੋਰਟ ਦੇ ਜੱਜ ਜ਼ੇਨ ਜ਼ੈਗੋਟ ਨੇ ਇਸ ਪਟੀਸ਼ਨ ਨੂੰ ਇਹ ਕਹਿੰਦਾ ਖਾਰਜ ਕੀਤਾ ਕਿ ਥਾਂ ਦੀ ਲੀਜ਼ ਨੂੰ ਖਤਮ ਕਰਨ ਵਾਲੇ ਕਾਨੂੰਨ ਨੂੰ ਸੰਵਿਧਾਨਕ ਆਧਾਰ ਤੇ ਚੁਣੌਤੀ ਦੇਣ ਵਾਲਾ ਰੂਸ ਦਾ ਕਦਮ ਕਮਜ਼ੋਰ ਤੇ ਸਮਝ ਤੋਂ ਬਾਹਰ ਹੈ। ਇੱਥੇ ਦੱਸਦੇ ਚੱਲੀਏ ਕਿ 15 ਜੂਨ ਦੀ ਗੱਲ ਹੈ ਜਦੋਂ ਆਸਟ੍ਰੇਲੀਆਈ ਸੰਸਦ ਨੇ ਇੱਕ ਐਮਰਜੈਂਸੀ ਕਾਨੂੰਨ ਪਾਸ ਕੀਤਾ ਸੀ, ਜਿਹਦੇ ਤਹਿਤ ਇੱਕ ਥਾਂ ਉੱਤੇ ਰੂਸ ਦੀ ਲੀਜ਼ ਨੂੰ ਸੁਰੱਖਿਆ ਦੇ ਆਧਾਰ ਉੱਤੇ ਖਤਮ ਕਰ ਦਿੱਤਾ ਗਿਆ ਸੀ, ਕਿਉਂਕਿ ਇਸ ਉੱਤੇ ਬਣਨ ਦੇ ਨਾਲ ਮਾਸਕੋ ਦਾ ਨਵਾਂ ਦੂਤਾਵਾਸ ਜਿਹੜਾ ਉਹ ਸੰਸਦ ਭਵਨ ਦੇ ਬਹੁਤ ਜ਼ਿਆਦਾ ਕਰੀਬ ਹੋ ਜਾਣਾ ਸੀ। ਸੁਣਵਾਈ ਦੇ ਦੌਰਾਨ ਰੂਸ ਦੇ ਵਕੀਲ ਇਲੀਅਟ ਹਾਈਡ ਨੇ ਦਲੀਲ ਦਿੱਤੀ ਹੈ ਕਿ ਜੇਕਰ ਲੀਜ਼ ਦੀ ਸਮਾਪਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਫੈਸਲਾ ਹੋਣ ਤੱਕ ਰੂਸੀ ਦੂਤਾਵਾਸ ਨੂੰ ਥਾਂ ਉੱਤੇ ਕਬਜ਼ਾ ਬਣਾਏ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਤਾਂ ਰਾਜਦੂਤ ਨੂੰ ਉੱਥੇ ਪਹਿਲਾਂ ਤੋਂ ਮੌਜੂਦ ਇੱਕ ਹੋਰ ਦੂਤਾਵਾਸ ਦੇ ਭਵਨ ਦੀ ਅਖੰਡਤਾ ਤੇ ਸੁਰੱਖਿਆ ਬਾਰੇ ਭਰੋਸਾ ਨਹੀਂ ਹੋਵੇਗਾ। ਇਲੀਅਟ ਨੇ ਕਿਹਾ ਕਿ ਇਸ ਥਾਂ ਉੱਤੇ ਪਿਛਲੇ ਇੱਕ ਹਫ਼ਤੇ ਤੋਂ ਆਰਜ਼ੀ ਕਮਰੇ ਦੇ ਵਿੱਚ ਰਹਿ ਰਿਹਾ ਵਿਅਕਤੀ ਕੰਪਲੈਕਸ ਦੀ ਸੁਰੱਖਿਆ ਕਰਨ ਵਾਲਾ ਸੁਰੱਖਿਆ ਕਰਮੀ ਹੈ। ਮੀਡੀਆ ਦੇ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਵਿੱਚ ਇਸੇ ਬੰਦੇ ਨੂੰ ਰੂਸ ਦਾ ਇੱਕ ਕੂਟਨੀਤਿਕ ਦੱਸਿਆ ਗਿਆ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਆਸ ਜਤਾਈ ਹੈ ਕਿ ਰੂਸੀ ਅਧਿਕਾਰੀ ਜਲਦੀ ਹੀ ਇਸ ਥਾਂ ਨੂੰ ਖਾਲੀ ਕਰ ਦੇਣਗੇ। ਸੋ ਇਸ ਮਸਲੇ ਨੂੰ ਵੀ ਲੈ ਕੇ ਵੀ ਹੁਣ ਰੂਸ ਨੂੰ ਆਸਟ੍ਰੇਲੀਆ ਤੋਂ ਇੱਕ ਝਟਕਾ ਲੱਗਿਆ। ਪਹਿਲਾਂ ਇਹ ਲੱਗਦਾ ਸੀਗਾ ਕਿ ਰੂਸ ਸ਼ਾਇਦ ਇਸ ਮਸਲੇ ਦੇ ਉੱਤੇ ਆਸਟ੍ਰੇਲੀਆ ਦੇ ਉੱਤੋਂ ਦੀ ਹੋ ਜਾਊਗਾ, ਕਿਉਂਕਿ ਉਹਨੇ ਕਈ ਤਰ੍ਹਾਂ ਦੇ ਕਾਨੂੰਨਾਂ ਦੀ ਆੜ ਲੈਣ ਦੀ ਗੱਲ ਕਹੀ ਸੀ, ਪਰ ਜਿਵੇਂ ਕਿ ਆਸਟ੍ਰੇਲੀਆ ਇਸ ਗੱਲ ਉੱਤੇ ਬਜ਼ਿੱਦ ਹੈ, ਇਸ ਗੱਲ ਉੱਤੇ ਸਟੈਂਡ ਲੈ ਚੁੱਕਿਆ ਕਿ ਉਹਨਾਂ ਦੀ ਜਿਹੜੀ ਸੰਸਦ ਹੈ ਉਹਦੇ ਨੇੜੇ ਜਿਹੜੀ ਰੂਸੀ ਦੂਤਾਵਾਸ ਆ ਉਹਨੂੰ ਅਸੀਂ ਨਹੀਂ ਬਣ ਦਿਆਂਗੇ, ਤਾਂ ਹੁਣ ਹਾਈ ਕੋਰਟ ਨੇ ਵੀ ਉਹ ਜਿਹੜੀ ਲੀਜ਼ ਹੈ ਉਹਨੂੰ ਖਤਮ ਕਰਨ ਵਾਲੇ ਕਾਨੂੰਨ ਨੂੰ ਸੰਵਿਧਾਨਕ ਆਧਾਰ ਤੇ ਜਿਹੜਾ ਚੁਣੌਤੀ ਦੇਣ ਵਾਲਾ ਰੂਸ ਦਾ ਕਦਮ ਸੀ ਉਹਨੂੰ ਕਮਜ਼ੋਰ ਤੇ ਸਮਝੋ ਬਾਹਰ ਦੱਸਿਆ। ਜੀ ਰਸ਼ੀਆ ਦੀ ਗੱਲ ਜੇ ਆਪਾਂ ਸਾਂਝੀ ਕਰਦੇ ਜਾਈਏ, ਕਿਉਂਕਿ ਅੱਜ ਘੱਟੋ ਘੱਟ 7-8 ਮੇਨ ਖਬਰਾਂ ਦੁਨੀਆ ਦੇ ਜਿੰਨੇ ਵੀ ਮੇਜਰ ਨਿਊਜ਼ ਚੈਨਲਸ ਹੈਗੇ ਆ, ਨਿਊਜ਼ ਪੇਪਰਸ ਆ, ਉਹਨਾਂ ਦੇ ਉੱਤੇ ਘੁੰਮ ਰਹੀ ਆ। ਜਰਮਨ ਦੇ ਫੋਰਨ ਮਿਨਿਸਟਰ ਐਨਾਲੇਨਾ ਵੈਰਬੁਕ, ਉਹਨਾਂ ਨੇ ਕਿਹਾ ਵੀ ਜੋ ਵੈਗਨਰ ਮੋਟਿਵਿਟੀ ਦਿੱਤੀ ਗਈ ਆ ਉਸ ਨੂੰ ਲੈ ਕੇ ਪੁਤਿਨ ਇੱਕ ਤਰ੍ਹਾਂ ਦੇ ਨਾਲ ਆਪਣੇ ਹੀ ਮੁਲਕ ਨੂੰ ਡਿਸਟਰੋਏ ਕਰ ਰਿਹਾ ਹੈਗਾ ਆ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਸਿਵਲ ਵਾਰ ਹੋਣ ਵਾਲੀ ਸਿਚੁਏਸ਼ਨ ਉੱਥੇ ਬਣੀ ਹੋਈ ਹੈਗੀ ਆ। ਜਦੋਂ ਤੋਂ ਵੈਗਨਰ ਗਰੁੱਪ ਦੇ ਚੀਫ ਤੇ ਹੋਰ ਬਹੁਤ ਸਾਰੇ ਉਹਨਾਂ ਦੇ ਨਾਲ ਜਿਹੜੇ ਬੰਦੇ ਫਾਈਟਰ ਹੈਗੇ ਆ ਉਹ ਬੈਲਾਰੂਸ ਪਹੁੰਚੇ ਆ, ਨੈਟੋ ਦਾ ਜੋ ਨੇਬਰ ਹੈਗੇ ਆ, ਤੇ ਉੱਥੇ ਦੇ ਮੁਲਕ ਵੀ ਜਿਹੜੇ ਆ ਇਸ ਟਾਈਮ ਫਿਕਰਮੰਦ ਹੈਗੇ ਆ। ਅਲੈਗਜ਼ੈਂਡਰ ਲੁਕਾਸ਼ੈਂਕੋ ਜੋ ਬੈਲਾਰੂਸ ਦੇ ਇੱਕ ਤਰ੍ਹਾਂ ਦੇ ਨਾਲ ਲੰਮੇ ਸਮੇਂ ਤੋਂ ਆਥੋਰੀਟੇਰੀਅਨ ਜਿਹੜੇ ਲੀਡਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਵੈਗਨਰ ਦੇ ਕਮਾਂਡਰ ਹੈਲਪ ਕਰਦੇ ਹੈਗੇ ਬੈਲਾਰੂਸ ਮਿਲਟਰੀ ਦੀ ਤੇ ਅਸੀਂ ਇਸ ਨੂੰ ਲਵਾਂਗੇ। ਲਿਥੂਆਨੀਆ ਦੇ ਪ੍ਰੈਜ਼ੀਡੈਂਟ ਨੇ ਵੀ ਜੋ ਐਡਵਾਈਜ਼ਰ ਆ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੈਗਨਰ ਗਰੁੱਪ ਫੋਰਸਸ ਨੂੰ, ਕਿਉਂਕਿ ਉਹ ਬੈਲਾਰੂਸ ਦੇ ਵਿੱਚ ਉਹਨਾਂ ਦੇ ਬਿਲਕੁਲ ਬਾਰਡਰ ਦੇ ਉੱਤੇ ਪਹੁੰਚੇ ਹੋਏ ਹੈਗੇ ਆ। ਵੈਗਨਰ ਗਰੁੱਪ ਦੀ ਜੋ ਕਿਸਮਤ ਆ, ਕਹਿੰਦੇ ਵੀ ਉਹਨਾਂ ਦਾ ਜੋ ਲੀਡਰ ਇੱਕ ਪ੍ਰਿਗੋਜ਼ਿਨ ਆ, ਇੱਕ ਅਮੀਰ ਬੰਦਾ ਹੈਗਾ ਉੱਥੇ ਦਾ, ਉਹਦੇ ਨਾਲ ਨਹੀਂ ਜੁੜੀ ਹੋਈ ਹੈਗੀ। ਵੈਗਨਰ ਗਰੁੱਪ ਦੇ ਮਰਸਨਰੀ ਗਰੁੱਪ ਉਹ ਕਹਿੰਦੇ ਆ ਵੀ ਜੋ ਜੈਗਜ਼ੈਨੀ ਪ੍ਰਿਗੋਜ਼ਿਨ ਆ, ਅਕੋਰਡਿੰਗ ਟੂ ਕੋਲੰਬੀਆ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਟਿਸਟ ਪ੍ਰੋਫੈਸਰ ਕਿੰਬਰਲੀ ਮਾਰਟਨ ਵੱਲੋਂ ਉਹਦੇ ਨਾਲ ਇੰਨਾ ਜ਼ਿਆਦਾ ਰਿਲੇਟਡ ਨਹੀਂ ਹੈਗੇ। ਇਨਵੈਸਟੀਗੇਸ਼ਨ ਰਸ਼ੀਆ ਵਾਲਿਆਂ ਨੇ ਆਲਰੇਡੀ ਜਿਹੜੀ ਆ ਸ਼ੁਰੂ ਕਰ ਦਿੱਤੀ ਹੈਗੀ ਆ, ਕਿਉਂਕਿ ਪੁਤਿਨ ਵੀ ਜਿਹੜਾ KGB ਦਾ ਬਹੁਤ ਲੰਮਾ ਸਮਾਂ ਉਹ ਰਿਹਾ, ਉਹਨਾਂ ਨਾਲ ਜੌਬ ਕਰਦਾ ਰਿਹਾ, ਸੋ ਉਹ ਵੀ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸਿੰਪਲ ਲੈਂਗੁਏਜ ਬਦਮਾਸ਼ੀ ਹੈਗਾ ਆ। ਸੋ ਜਿਹੜੇ ਟੌਪ ਆਫੀਸ਼ੀਅਲਸ ਆ ਰਸ਼ੀਆ ਦੇ, ਉਹ ਕਹਿੰਦੇ ਆ ਵੀ ਅਸੀਂ $1 ਬਿਲੀਅਨ ਜੋ ਕਿ 800 ਮਿਲੀਅਨ ਪਾਉਂਡ ਬਣਦਾ, ਉਹ ਵੈਗਨਰ ਗਰੁੱਪ ਨੂੰ 2022 ਤੇ 2023 ਦਿੱਤਾ। ਹੁਣ ਤੁਸੀਂ ਦੇਖੋ ਬਹੁਤ ਸਾਰੇ ਲੋਕ ਇਹ ਕਹਿੰਦੇ ਰਹਿੰਦੇ ਆ ਵੀ ਜੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੀ ਤਬਾਹੀ ਕਰ ਦੇਣੀ, ਯੂਕਰੇਨ ਖਤਮ ਕਰਤਾ, ਜੇ ਕਰਤਾ, ਪਰ ਰਸ਼ੀਆ ਦਾ ਵੀ ਕਿੰਨਾ ਨੁਕਸਾਨ ਹੋਇਆ। ਸੋ ਇੱਕ ਜਿਹੜਾ ਫਾਈਟਰ ਗਰੁੱਪ ਉਹਨੇ ਕ੍ਰੀਏਟ ਕੀਤਾ ਸੀ, ਉਹਨਾਂ ਨੂੰ $1 ਬਿਲੀਅਨ
2022 ਤੋਂ 2023 ਦੇ ਵਿੱਚ ਦਿੱਤਾ, ਮੁੜ ਕੇ ਉਹੀ ਉਹਨਾਂ ਦੇ ਅਗੇਂਸਟ ਹੋ ਗਏ ਹੈਗੇ ਆ। ਸੋ ਰਸ਼ੀਆ ਦੇ ਮੀਡੀਆ ਨੇ ਕਈ ਜਗ੍ਹਾ ਤੇ ਕਿਹਾ FSB ਸਿਕਿਉਰਿਟੀ ਸਰਵਿਸਿਜ਼ ਕਿ ਕ੍ਰਿਮੀਨਲ ਕੇਸ ਵੈਗਨਰ ਦੇ ਜੋ ਗਰੁੱਪ ਦੇ ਮੈਂਬਰਸ ਆ ਉਹਨਾਂ ਦੇ ਅਗੇਂਸਟ ਲਾਏ ਜਾ ਰਹੇ ਹੈਗੇ ਆ। ਸੋ ਰਸ਼ੀਆ ਦੇ ਵਿੱਚ ਕਾਫੀ ਉੱਪਰ ਥੱਲੇ ਕੰਮ ਚੱਲ ਰਿਹਾ ਇਸ ਵੇਲੇ, ਤੇ ਜੀ ਉਸੇ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਇਹ ਖਬਰਾਂ ਆ ਇਹ ਹੈਡਲਾਈਨਸ ਬਣੀਆਂ ਹੋਈਆਂ ਹੈਗੀਆਂ। ਜੀ 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 ਕੌਮਾਂਤਰੀ ਮੀਡੀਆ ਦੇ ਵਿੱਚ ਜਿਹੜੇ ਤੁਸੀਂ ਵੱਡੇ ਨਿਊਜ਼ ਵੈਬਸਾਈਟਸ ਨੇ, ਨਿਊਜ਼ ਪੋਰਟਲ ਨੇ, ਜਿੰਨੇ ਵੀ ਵੱਡੀਆਂ ਆਰਗੇਨਾਈਜੇਸ਼ਨ ਨੇ, ਜਿੰਨੇ ਵੀ ਵੈਬਸਾਈਟਸ ਨੇ, ਉਹਨਾਂ ਸਾਰਿਆਂ ਉੱਤੇ ਹੀ ਰੂਸ ਜਿੱਦੇ ਬਾਬਤ ਜਿਹੜੀਆਂ ਇਹ ਖਬਰਾਂ ਨੇ ਇਸ ਵੇਲੇ ਟ੍ਰੈਂਡ ਕਰ ਰਹੀਆਂ ਨੇ, ਕਿਉਂਕਿ ਰੂਸ ਦੇ ਨਾਲ ਜੁੜੀਆਂ 12-13 ਅਹਿਮ ਖਬਰਾਂ ਜਿਹੜੀਆਂ ਨੇ ਵੈਗਨਰ ਗਰੁੱਪ ਜਾਂ ਯੂਕਰੇਨ ਜੰਗ ਨੂੰ ਲੈ ਕੇ ਇਸ ਵੇਲੇ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ। ਤੇ ਆਪਾਂ ਕੈਨੇਡਾ ਦਾ ਰੁਖ ਕਰਦੇ ਹਾਂ, ਰੁਖ ਤਾਂ ਮਿਸ਼ੀਗਨ ਦਾ ਕਰਦੇ ਹਾਂ, ਪਰ ਗੱਲ ਕਰਾਂਗੇ ਕੈਨੇਡਾ ਦੇ ਜੰਗਲਾਂ ਨੂੰ ਲੱਗੀ ਅੱਗ ਦੇ ਬਾਰੇ। ਨੈਸ਼ਨਲ ਵੈਦਰ ਸਰਵਿਸਿਜ਼ ਆ ਜਿਹੜੇ, ਉਹਨਾਂ ਨੇ ਕਿਹਾ ਕਿ ਜਿਹੜੇ ਮਿਸ਼ੀਗਨ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਿਹੜੀ 에ਅਰ ਕੁਆਲਿਟੀ ਆ ਉਹ ਥੋੜ੍ਹੀ ਜਿਹੀ ਬੈਡ ਹੋ ਜੂਗੀ, ਕਿਉਂਕਿ ਜਿਹੜੀ ਸਮੋਕ ਆ, ਜਿਹੜਾ ਧੂੰਆਂ ਉਹ ਲਗਾਤਾਰ ਕੈਨੇਡਾ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦਾ ਆ ਰਿਹਾ, ਤੇ ਕੁਝ ਸਵਾਹ ਆਉਣ ਕਰਕੇ ਵੀ, ਜਿਹੜੀ ਰਾਖ ਆਉਣ ਕਰਕੇ ਵੀ ਇਹਨਾਂ ਇਲਾਕਿਆਂ ਦੇ ਵਿੱਚ, ਮਿਸ਼ੀਗਨ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜੀ 에ਅਰ ਕੁਆਲਿਟੀ ਇੰਡੈਕਸ ਆ ਉਹ ਪ੍ਰਭਾਵਿਤ ਹੋਇਆ। ਦੱਸਿਆ ਗਿਆ ਕਿ ਕਿਊਬਿਕ ਤੇ ਓਨਟਾਰੀਓ ਦੇ ਵਿੱਚ ਜਿਹੜੇ ਜੰਗਲਾਂ ਦੇ ਵਿੱਚ ਲੱਗੀ ਅੱਗ ਹੈ, ਇਹਦੇ ਦਾ ਧੂੰਆਂ ਜਿਹੜਾ ਉਹ ਇਹਨਾਂ ਇਲਾਕਿਆਂ ਦੇ ਵਿੱਚ ਆ ਰਿਹਾ, ਤੇ 에ਅਰ ਕੁਆਲਿਟੀ ਇੰਡੈਕਸ ਹੈ ਜਿਹੜਾ ਉਹ ਇਹ ਕਿਹਾ ਜਾ ਰਿਹਾ ਕਿ ਹੁਣ ਅਨਹੈਲਦੀ ਜਿਹੜੀ ਰੇਂਜ ਹੈ ਉੱਥੋਂ ਲੈ ਕੇ ਤੇ ਸੈਂਸਿਟਿਵ ਜਿਹੜਾ ਲੈਵਲ ਆ ਉੱਥੋਂ ਤੱਕ ਜਿਹੜਾ ਉਹ ਜਾ ਸਕਦਾ। ਸੋ ਪਿਛਲੇ ਵਾਰੀ ਵੀ ਆਪਾਂ ਜ਼ਿਕਰ ਕੀਤਾ ਸੀਗਾ, ਤੇ ਇਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਜਿਹੜੇ ਲੋਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਨੇ, ਸਾਹ ਦੀ ਬਿਮਾਰੀ ਤੋਂ ਪੀੜਤ ਨੇ, ਬੱਚੇ ਨੇ ਜਾਂ ਬਜ਼ੁਰਗ ਨੇ, ਉਹ ਬਾਹਰ ਜਿਹੜੀਆਂ ਕਸਰਤਾਂ ਕਰਦੇ ਨੇ ਜਾਂ ਬਾਹਰ ਖੇਡਣ ਤੋਂ ਗੁਰੇਜ਼ ਕਰਨ, ਕਿਉਂਕਿ ਉਹਨਾਂ ਨੂੰ ਇਹਨਾਂ ਦੇ ਜਿਹੜੀਆਂ ਮੌਸਮ ਦੀਆਂ ਬਦਲਦੀਆਂ ਜਿਹੜੀਆਂ ਲਗਾਤਾਰ ਸਵਾਹ ਆਉਣ ਕਰਕੇ ਜਾਂ 에ਅਰ ਕੁਆਲਿਟੀ ਇੰਡੈਕਸ ਜਿਹੜਾ ਲਗਾਤਾਰ ਡਿੱਗਦਾ ਜਾ ਰਿਹਾ ਜਿਹਦਾ ਮਿਆਰ, ਤਾਂ ਉਹ ਉਹਨਾਂ ਚੀਜ਼ਾਂ ਤੋਂ ਬਚਾਅ ਕਰ ਸਕਦੇ ਨੇ। ਹੁਣ ਨੈਸ਼ਨਲ ਵੈਦਰ ਸਰਵਿਸਿਜ਼ ਦਾ ਇਹ ਮੰਨਣਾ ਹੈ ਕਿ ਮਿਸ਼ੀਗਨ ਦੇ ਕੁਝ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਗਲੇ, ਜੇਕਰ ਬਾਹਰ ਉਹਨਾਂ ਨੇ ਜੋਗਿੰਗ ਕਰਨੀ ਹੈ, ਵਾਕਿੰਗ ਕਰਨੀ ਹੈ, ਬਾਹਰ ਖੇਡਣਾ ਉਹਨਾਂ ਨੇ, ਤਾਂ ਅਗਲੇ 24 ਤੋਂ 48 ਘੰਟਿਆਂ ਤੱਕ ਉਹ ਥੋੜ੍ਹਾ ਜਿਹਾ ਸਬਰ ਤੋਂ ਕੰਮ ਲੈਣ ਤੇ ਬਾਹਰ ਨਿਕਲਣ ਤੋਂ ਹੋ ਸਕਦਾ ਤਾਂ ਗੁਰੇਜ਼ ਕਰਨ। ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਤੇ ਇਹਦੇ ਨਾਲ ਕਈ ਹੋਰ ਰੋਗਾਂ ਤੋਂ, ਸਾਹ ਦੇ ਨਾਲ ਜੁੜੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ। ਜੀ ਬਿਲਕੁਲ। ਸੋ ਆਪਾਂ ਇੱਕ ਪ੍ਰਵੀਨ ਜੀ ਬ੍ਰੇਕ ਜੀ, ਲੈਂਦੇ ਆ, ਜੀ, ਬ੍ਰੇਕ ਜੀ। ਤੋਂ ਬਾਅਦ ਜੈਫਰੀ ਐਪਸਟੀਨ ਨੂੰ ਲੈ ਕੇ, ਇਸੇ ਤਰ੍ਹਾਂ ਨਿਊਯਾਰਕ ਜੋ ਨਿਊ ਜਰਸੀ ਦੇ ਵਿੱਚ 에ਅਰਪੋਰਟ ਆ, ਉੱਥੇ 3 ਦਿਨਾਂ ਤੋਂ ਲੋਕ ਫਸੇ ਹੋਏ ਆ, ਵੈਦਰ ਬੜਾ ਖਰਾਬ ਆ, ਉਹਨੂੰ ਲੈ ਕੇ, ਤੇ ਸਟੂਡੈਂਟ ਲੋਨ ਦੀਆਂ ਦੁਆਰਾ ਕੀ ਪੇਮੈਂਟ ਸ਼ੁਰੂ ਹੋਣ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜੀ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀ ਖਬਰ ਵੱਲ ਚੱਲੀਏ। ਉਹ ਜੋ ਆ ਰਹੀ ਹੈਗੀ ਆ ਉਹਦੇ ਮੁਤਾਬਕ ਨਿਊ ਜਰਸੀ ਦੇ ਵਿੱਚ ਮਈ 3 ਨੂੰ ਇੱਕ ਪੰਜਾਬੀ ਡਰਾਈਵਰ ਸੀ ਕਾਰ ਦਾ, ਉਹ ਸ਼ਰਾਬੀ ਸੀ। ਜੀ ਉਸ ਨੇ ਦੋ ਯੰਗ ਬੱਚਿਆਂ ਨੂੰ, ਜਿਨ੍ਹਾਂ ਦੀ ਉਮਰ 14 ਸਾਲ ਦੇ ਕਰੀਬ ਸੀ, ਉਹਨਾਂ ਦੀ ਕਾਰ ਦੇ ਵਿੱਚ ਕਾਰ ਮਾਰ ਕੇ ਉਹਨਾਂ ਨੂੰ ਮਾਰਤਾ ਸੀ ਤੇ ਆਪ ਮੌਕੇ ਤੋਂ ਭੱਜ ਗਿਆ ਸੀ। ਉਸ ਨੂੰ ਅੱਜ ਨਿਊਯਾਰਕ ਦੀ ਕੋਰਟ ਵੱਲੋਂ ਚਾਰਜ ਕੀਤਾ ਗਿਆ ਹੈਗਾ। ਉਸਨੇ ਜਿਸ ਟਾਈਮ ਤੇ ਮਾਰਿਆ ਸੀ ਭੱਜ ਗਿਆ ਸੀ, ਬਾਅਦ ਚ ਫੜਿਆ ਵੀ ਗਿਆ, ਕਹਿੰਦਾ ਸੀ ਵੀ ਮੈਂ ਮਿਲੀਅਨਰ ਬੰਦਾ ਆ ਤੇ ਮੇਰੀ ਵਾਈਫ ਨੂੰ ਨਾ ਦੱਸਿਓ ਵੀ ਮੈਂ ਜੋ ਆ ਇਹ ਕਾਰਾ ਕੀਤਾ ਹੈਗਾ। ਪਹਿਲੀ ਗੱਲ ਤਾਂ ਇਹ ਨਹੀਂ ਸਮਝ ਆਉਂਦੀ ਵੀ ਸ਼ਰਾਬ ਪੀ ਕੇ ਆਪਾਂ ਚਲਾਣੇ ਕਿਉਂ ਹੈਗੇ ਆ। ਪੰਜਾਬੀਆਂ 'ਚ ਬਹੁਤ ਵੱਡੀ ਪ੍ਰੋਬਲਮ ਆ, ਜਿਹਦੇ ਨਾਲ ਹੁਣ ਤੁਸੀਂ ਦੇਖੋ ਕਿ ਸਾਰੀ ਨਮੋਸ਼ੀ ਪੰਜਾਬੀ ਕਮਿਊਨਿਟੀ ਦੇ ਉੱਤੇ ਪੈਂਦੀ ਹੈ ਇਸ ਕੇਸ ਨੂੰ ਲੈ ਕੇ। ਅਮਨਦੀਪ ਸਿੰਘ 34 ਸਾਲਾਂ ਦਾ, ਨਿਊ ਜਰਸੀ ਦੇ ਵਿੱਚ ਮਈ 3 ਨੂੰ ਉਸਨੇ ਰੋਜ਼ਲਿਨ ਮਿਡਲ ਸਕੂਲ ਦੇ 8th ਗ੍ਰੇਡਰ ਬੱਚੇ ਸੀ, ਦੋ ਵਿਚਾਰੇ 14 ਸਾਲ ਦੇ, ਉਹਨਾਂ ਨੂੰ ਉਹ ਕਾਰ 'ਚ ਜਾ ਰਹੇ ਸੀ, ਚਾਰ ਬੱਚੇ, ਪਿੱਛੋਂ ਕਾਰ ਮਾਰੀ ਉਸਨੇ ਆਪਣੀ, ਇੰਨੀ ਜ਼ੋਰ ਨਾਲ ਮਾਰੀ ਪਈ ਉਹ ਦੋ ਜਣਿਆਂ ਦੀ ਤਾਂ ਮੌਕੇ ਤੇ ਮੌਤ ਹੋ ਗਈ, ਦੋ ਜਣੇ ਜੋ ਬੜੀ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ। ਨੈਸੀਓ ਕਾਉਂਟੀ ਕੋਰਟ ਦੇ ਵਿੱਚ 15 ਕਾਊਂਟਸ ਦੇ ਉੱਤੇ ਇਹਦੇ ਜੇ ਅਰੇਂਜਮੈਂਟ ਕੀਤਾ ਗਿਆ ਸੀ। 14 ਸਾਲਾਂ ਦੇ ਬੱਚੇ ਜਿਨ੍ਹਾਂ ਦਾ ਨਾਮ ਡਰਿਊ ਹੈਸਨਵੇ ਤੇ ਈਥਨ ਫਲਕੋਵਿਚ ਕਰਕੇ ਦੱਸਿਆ ਗਿਆ ਹੈ। ਨੈਸੋ ਕਾਉਂਟੀ ਦੇ ਜੋ ਡਿਸਟ੍ਰਿਕਟ ਅਟਾਰਨੀ ਆ ਐਨੀ ਡੋਨਲੇ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਇਹ ਜੋ ਕ੍ਰੈਸ਼ ਸੀਗਾ ਬਹੁਤ ਹੀ ਜ਼ਿਆਦਾ ਭਿਆਨਕ ਸੀ, ਕੈਟਾਸਟ੍ਰੋਫਿਕ ਸੀਗਾ। ਤੇ ਲੱਕਲੀ ਜੋ ਡਿਫੈਂਡੈਂਟ ਆ, ਇਹ ਜੋ ਅਮਨਦੀਪ ਸਿੰਘ ਆ, ਇਹ ਆਪ ਬਚ ਗਿਆ ਸੀ। ਜਿਸ ਟਾਈਮ ਦੇ ਉੱਤੇ ਇਸਨੇ ਐਕਸੀਡੈਂਟ ਮਾਰਿਆ, ਫਿਰ ਉੱਥੋਂ ਇਹ ਭੱਜ ਗਿਆ, ਭੱਜ ਕੇ ਫਿਰ ਇੱਕ ਸ਼ਾਪਿੰਗ ਸੈਂਟਰ ਸੀ, ਉਹਦਾ ਇੱਕ ਡੰਪਸਟਰ ਸੀ, ਉਹਦੇ ਪਿੱਛੇ ਲੁਕ ਗਿਆ। ਉਹ ਤੋਂ ਬਾਅਦ ਪੁਲਿਸ ਵਾਲਿਆਂ ਨੇ ਇਹਨੂੰ ਉੱਥੋਂ ਅਰੈਸਟ ਵੀ ਕਰ ਲਿਆ ਸੀ। ਉਸ ਅਰੈਸਟ ਹੋਣ ਤੋਂ ਬਾਅਦ ਜਦੋਂ ਉਸ ਦੀ ਟੈਸਟ ਕੀਤੀ ਗਈ, ਬ੍ਰੈਥ, ਉਹਦਾ ਸਾਹ ਤੇ ਉਹਦੀ ਜਿਹੜੀ ਅਲਕੋਹਲ ਲੈਵਲ ਸੀ ਕਿਤੇ ਹਾਈ ਸੀਗਾ, ਜਿੰਨਾ ਲੀਗਲ ਹੁੰਦਾ ਹੈਗਾ ਆ। ਸੋ 0.15 ਉਹਦਾ ਅਲਕੋਹਲ ਦਾ ਕੰਟੈਂਟ ਉਹਦੇ ਬਲੱਡ ਦੇ ਵਿੱਚ ਸੀਗਾ। ਲੀਗਲ ਲਿਮਿਟ 0.08 ਆ, ਜਦ ਕਿ ਉਹ 0.15 ਸੀ। 95 ਮੀਲ ਪਰ ਆਵਰ ਦੀ ਹਿਸਾਬ ਦੇ ਨਾਲ ਨਾਰਥ ਬ੍ਰੌਡਵੇ ਸਟਰੀਟ ਦੇ ਉੱਤੇ ਇਹ ਤੇਜ਼ੀ ਦੇ ਨਾਲ ਕਾਰ ਚਲਾ ਰਿਹਾ ਸੀ, ਜਿੱਥੇ ਕਿ ਸਪੀਡ ਲਿਮਿਟ ਸਿਰਫ 40 ਮੀਲ ਪਰ ਆਵਰ ਆ। 2019 ਦਾ ਡੌਜ ਰੈਮ ਇਹਦੇ ਕੋਲ ਪਿਕਅਪ ਸੀਗਾ। ਇਸਨੇ ਆਲਫਾ ਰੋਮੀਓ ਤੇ ਡਰਿਊ ਤੇ ਈਥਨ, ਜਿਹੜੇ 16 ਤੇ 17 ਸਾਲ ਦੇ ਬੱਚੇ ਵੀ ਸੀ, ਉਹ ਵੀ ਉਹਦੇ ਚ ਰਾਈਡ ਕਰ ਰਹੇ ਸੀ, ਉਹਨਾਂ ਦੀ ਕਾਰ ਦੇ ਵਿੱਚ ਇਹਦਾ ਐਕਸੀਡੈਂਟ ਹੋਇਆ। ਕਾਰ ਮਾਰਤੀ, ਕੋਈ ਸ਼ਰਾਬ ਪੀਤੀ ਹੋ ਸੀ, ਤੇ ਦੋ ਵਿਚਾਰੇ ਬੱਚੇ 14 ਸਾਲ ਦੇ ਜੋ ਮਿਡਲ ਸਕੂਲਰ ਸੀਗੇ, ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀਗੀ। ਸੋ ਜਦੋਂ ਇਹ ਕੇਸ ਚੱਲ ਰਿਹਾ ਸੀ, ਇਹਦੇ ਵਿੱਚ ਕਹਿੰਦੇ ਅਮਨਦੀਪ ਸਿੰਘ ਦਾ ਪਰਿਵਾਰ ਵੀ ਕਾਫੀ ਉੱਥੇ ਪਹੁੰਚਿਆ ਹੋਇਆ ਸੀ, ਉਹਦੇ ਹੋਰ ਦੋਸਤ ਮਿੱਤਰ ਉਹਨੂੰ ਬਚਾਉਣ ਲਈ ਪਹੁੰਚੇ ਹੋ ਸੀ। ਪਰ ਜਿਹੜੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਇਸ ਦੇ ਕਾਰਨ, ਜੋ ਸ਼ਰਾਬ ਪੀ ਕੇ ਇਸਨੇ ਦੂਜੀ ਗੱਡੀ ਦੇ ਵਿੱਚ ਮਾਰੇ ਸੀ, ਜੋ ਉਹ ਬੱਚਾ ਉਹਨਾਂ ਚੋਂ ਇੱਕ 17 ਸਾਲਾਂ ਦਾ ਉਹ ਚਲਾ ਰਿਹਾ ਸੀ, ਤੇ ਉਹਨਾਂ ਦੋ ਜਣਿਆਂ ਦੀ ਮੌਤ ਹੋ ਗਈ, ਉੱਥੋਂ ਚੱਲ ਗਿਆ। ਉਹਨਾਂ ਦੇ ਪਰਿਵਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ। ਅਮਨਦੀਪ ਸਿੰਘ ਨੂੰ ਮੈਨਸਲੌਟਰ, ਵਹੀਕੂਲਰ ਮੈਨਸਲੌਟਰ, ਵਹੀਕੂਲਰ ਹੋਮੋਸਾਈਡ, ਅਸੌਲਟ, ਡਰਾਈਵਿੰਗ ਵਾਈਲ ਇਨਟੌਕਸੀਕੇਟਡ, ਇਹ ਤੇ ਇਸ ਤੋਂ ਬਿਨਾਂ ਲੀਵਿੰਗ ਦਾ ਸੀਨ ਆਫ ਐਨ ਐਕਸੀਡੈਂਟ, ਤੇ ਉੱਥੇ ਐਕਸੀਡੈਂਟ ਵੀ ਹੋਗਾ, ਭੱਜ ਗਿਆ। ਜੇ ਐਕਸੀਡੈਂਟ ਹੋ ਗਿਆ, ਟਿਕਿਆ ਰਿਹਾ ਉੱਥੇ, ਹਨਾ, ਫਿਰ ਵੀ ਭੱਜ ਗਿਆ, ਤੇ ਉਹ ਸਾਰਿਆਂ ਦੇ ਕੇਸ ਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਆ। ਈਵਨ ਦੋ ਉਸਨੇ ਜੋ ਕਿਹਾ ਵੀ ਮੈਂ ਗਿਲਟੀ ਨਹੀਂ ਹੈਗਾ ਇਹਦੇ ਵਿੱਚ। ਹੁਣ ਕੋਰਟ ਦੀ ਜਿਹੜੀ ਅਗਲੀ ਹੀਅਰਿੰਗ ਆ ਉਹ ਜੁਲਾਈ 25 ਨੂੰ ਹੋਊਗੀ। ਜੀ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜਾ ਜੁੜਦੀ ਹੈ। ਹੁਣ ਮੀਡੀਆ ਦੇ ਵਿੱਚ ਚਰਚਾ ਇਹ ਹੈ ਕਿ 2 ਮਿੰਟ ਦਾ ਇੱਕ ਆਡੀਓ ਸਾਹਮਣੇ ਹੈ, ਇਹਦੇ ਵਿੱਚ ਉਹ ਕੁਝ ਲੋਕਾਂ ਦੇ ਨਾਲ ਖੂਫੀਆ ਫਾਈਲਾਂ ਦੇ ਵਿੱਚ ਮੌਜੂਦ ਜਾਣਕਾਰੀ ਜਿਹੜੀ ਹੈ ਸ਼ੇਅਰ ਕਰਦੇ ਨਜ਼ਰ ਆ ਰਹੇ ਨੇ। ਆਡੀਓ ਦੇ ਵਿੱਚ ਟਰੰਪ ਈਰਾਨ ਦੇ ਉੱਤੇ ਹਮਲੇ ਦੇ ਪਲਾਨ ਬਾਰੇ ਗੱਲਬਾਤ ਕਰਦੇ ਸੁਣਾਈ ਦਿੱਤੇ ਜਾ ਸਕਦੇ ਆ।
ਇਹਦੇ ਵਿੱਚ ਉਹ ਦੱਸਦੇ ਨੇ ਕਿ ਪੈਂਟਾਗਨ ਯਾਨੀ ਕਿ ਅਮਰੀਕਾ ਦਾ ਰੱਖਿਆ ਵਿਭਾਗ ਦੀਆਂ ਜਿਹੜੀਆਂ ਫਾਈਲਸ ਨੇ, ਇਹ ਤੋਂ ਇਲਾਵਾ ਆਡੀਓ ਦੇ ਵਿੱਚ ਟਰੰਪ ਹਿਲੇਰੀ ਕਲਿੰਟਨ ਦੀ ਪ੍ਰਾਈਵੇਟ ਈਮੇਲਸ ਦਾ ਮਜ਼ਾਕ ਵੀ ਬਣਾਉਂਦੇ ਆ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਇਹ ਆਡੀਓ ਜੁਲਾਈ 2021 ਦਾ, ਜਦੋਂ ਉਹ ਆਪਣੇ ਬੈਡਮਿੰਸਟਰ ਰਿਜ਼ੋਰਟ ਦੇ ਵਿੱਚ ਇੰਟਰਵਿਊ ਦੇ ਰਹੇ ਸੀਗੇ। ਇਸੇ ਦੌਰਾਨ ਉਹ ਇੱਕ ਰਾਈਟਰ, ਇੱਕ ਪਬਲਿਸ਼ਰ ਤੇ ਇੱਕ ਦੋ ਸਟਾਫ ਦੇ ਹੋਰ ਲੋਕ ਜਿਹੜੇ ਆ ਉਹ ਮੌਜੂਦ ਸੀਗੇ। ਆਡੀਓ ਦੇ ਵਿੱਚ ਟਰੰਪ ਕਹਿੰਦੇ ਨੇ, ਇਹ ਸੁਣੇ ਜਾ ਸਕਦੇ ਆ ਕਿ ਉਹ ਰਾਸ਼ਟਰਪਤੀ ਰਹਿੰਦੇ ਹੋਏ ਇਹਨਾਂ ਫਾਈਲਸ ਨੂੰ ਡੀਕਲਾਸੀਫਾਈ ਕਰ ਸਕਦੇ ਆ, ਪਰ ਹੁਣ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਹੈ। ਖੁਫੀਆ ਫਾਈਲਸ ਨੂੰ ਘਰ ਲਿਜਾਣ ਵਾਲੇ ਮਾਮਲੇ ਦੇ ਵਿੱਚ ਟਰੰਪ ਉੱਤੇ 37 ਕ੍ਰਿਮੀਨਲ ਚਾਰਜ ਜਿਹੜੇ ਆ ਲਗਾਏ ਗਏ ਆ। ਇਹਨਾਂ ਦੇ ਵਿੱਚ ਜਸੂਸੀ ਐਕਟ ਦਾ ਉਲੰਘਣ ਕਰਦੇ ਵੀ ਜਿਹੜੇ ਦੋਸ਼ ਆ ਉਹ ਸ਼ਾਮਲ ਆ। ਇਹਦੇ ਵਿੱਚ ਆਪਾਂ ਇਹ ਵੀ ਦੱਸ ਸਕਦੇ ਹਾਂ ਕਿ ਪਿਛਲੇ ਦਿਨੀ ਟਰੰਪ ਨੇ ਇਹ ਗੱਲ ਕਹੀ ਸੀਗੀ ਕਿ ਅੱਜ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਅਜਿਹਾ ਹੋਇਆ ਜਦੋਂ ਰਾਸ਼ਟਰਪਤੀ ਨੇ ਆਪਣੀਆਂ ਤਾਕਤਾਂ ਦਾ ਗਲਤ ਵਰਤੋਂ ਕੀਤੀ ਹੈ। ਰਾਸ਼ਟਰਪਤੀ ਦੀ ਕੁਰਸੀ ਤੇ ਬੈਠੇ ਹੋਏ ਕਹਿੰਦੇ ਇੱਕ ਭ੍ਰਸ਼ਟ ਲੀਡਰ ਨੇ ਝੂਠੇ ਦੋਸ਼ਾਂ ਦੇ ਆਧਾਰ ਤੇ ਆਪਣੇ ਜ਼ਿੰਦਗੀ ਦੇ ਸਭ ਤੋਂ ਵੱਡੇ ਵਿਰੋਧੀ ਨੂੰ ਗ੍ਰਿਫਤਾਰ ਕਰਵਾਇਆ, ਜਦਕਿ ਉਹ ਖੁਦ ਤੇ ਉਹਨਾਂ ਦੇ ਕਈ ਹੋਰ ਸਾਬਕਾ ਰਾਸ਼ਟਰਪਤੀ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ। ਤੇ ਟਰੰਪ ਦੇ ਕੋਲੇ ਇਹ ਕਿਹਾ ਗਿਆ ਹੈ ਕਿ ਜਿਹੜੇ 21 ਟੌਪ ਸੀਕ੍ਰੇਟ ਤੇ ਨੋਟ ਸੀਕ੍ਰੇਟ ਜਿਹੜੀਆਂ ਫਾਈਲ ਸੀਗੀਆਂ, ਪਿਛਲੇ ਸਾਲ FBI ਨੇ ਟਰੰਪ ਦੇ ਕੋਲੋਂ 337 ਸਰਕਾਰੀ ਡਾਕੂਮੈਂਟਸ ਜਿਹੜੇ ਬਰਾਮਦ ਕੀਤੇ ਸੀਗੇ। ਇਹਨਾਂ ਦੇ ਵਿੱਚ 21 ਡਾਕੂਮੈਂਟਸ ਦੇ ਉੱਤੇ ਟੌਪ ਸੀਕ੍ਰੇਟ ਜਿਹੜਾ ਉਹ ਲਿਖਿਆ ਹੋਇਆ ਸੀਗਾ। ਸੋ ਇੱਕ ਵਾਰ ਮੁੜ ਤੋਂ ਟਰੰਪ ਜਿਹੜੇ ਆ ਉਹ ਚਰਚਾ ਦੇ ਵਿੱਚ ਆ ਗਏ ਆ ਇਸ ਖਬਰ ਦੇ ਨਾਲ, ਜਿਨ੍ਹਾਂ ਦੇ ਉੱਤੇ ਪਿਛਲੀ ਵਾਰ ਇੱਕ ਅਦਾਲਤ ਦੀ ਪੇਸ਼ੀ ਦੇ ਦਰਮਿਆਨ ਉਹਨਾਂ ਨੂੰ ਸਾਰੇ ਜਿਹੜੇ ਦੋਸ਼ ਆ ਉਹਨਾਂ ਤੋਂ ਬਰੀ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਜੀ ਅਗਲੀ ਖਬਰ ਵਿੱਚ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਵੀ 3.5 ਸਾਲ ਪਹਿਲਾਂ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਉਸ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਜੋ ਸਟੂਡੈਂਟ ਲੋਨ ਆ ਉਹਨਾਂ ਦੀਆਂ ਜੋ ਪੇਮੈਂਟਸ ਆ ਉਹਨਾਂ ਨੂੰ ਡਿਲੇ ਕਰਨ ਦਾ ਆਰਡਰ ਕੀਤਾ ਗਿਆ ਸੀ। ਹੁਣ ਉਹ ਜਿਹੜੇ ਸਟੂਡੈਂਟਸ ਨੇ ਲੋਨ ਲਿਆ ਆ ਟ੍ਰਿਲੀਅਨਸ ਆਫ ਡਾਲਰ ਦੇ ਵਿੱਚ ਬਣਦਾ ਹੈਗਾ, 1.6 ਟ੍ਰਿਲੀਅਨ ਦੇ ਕਰੀਬ, ਉਹਨਾਂ ਦੀਆਂ ਪੇਮੈਂਟਾਂ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋਣੀਆਂ ਆ। ਉਹਨਾਂ ਦੇ ਲਈ ਹੁਣ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਹੋ ਗਈ, ਕਿਉਂਕਿ ਇੱਕ ਤਾਂ ਇੰਨੇ ਲੰਮੇ ਸਮੇਂ ਤੋਂ ਉਹਨਾਂ ਨੇ ਪੇਮੈਂਟਸ ਨਹੀਂ ਦਿੱਤੀਆਂ, ਦੂਜੀਆਂ ਆਮ ਉਹਨਾਂ ਨੇ ਸੋਚ ਲਿਆ ਵੀ ਹੁਣ ਤਾਂ ਪੇਮੈਂਟਸ ਨਹੀਂ ਆ ਰਹੀਆਂ, ਉਹਨੇ ਹੋਰ ਲੋਨ ਲੈ ਲੈ, ਚਾਹੇ ਕੋਈ ਕਾਰ ਲੋਨ ਸੀ, ਕ੍ਰੈਡਿਟ ਕਾਰਡ ਲੋਨ ਸੀ 3.5 ਸਾਲਾਂ ਦੇ ਦੌਰਾਨ। ਤੇ ਉਹਨਾਂ ਦੇ ਵਿੱਚ ਵੀ ਕਹਿੰਦੇ ਕਈ ਪੇਮੈਂਟਸ ਉਹਨਾਂ ਦੀਆਂ ਡਿਲੇ ਚੱਲ ਰਹੀਆਂ ਹੈਗੀਆਂ। 43 ਮਿਲੀਅਨ ਸਟੂਡੈਂਟਸ ਆ ਜਿਨ੍ਹਾਂ ਨੇ 1.6 ਟ੍ਰਿਲੀਅਨ ਡਾਲਰ ਦਾ ਫੈਡਰਲ ਲੋਨ ਲਿਆ ਹੋਇਆ ਹੈਗਾ ਆਪਣੀ ਐਜੂਕੇਸ਼ਨ ਦੇ ਲਈ। ਤੇ ਉਹਨਾਂ ਚੋਂ ਅੱਧੇ ਆ ਜੋ 50% ਆ ਉਹਨਾਂ ਨੇ ਕਾਰ ਲੋਨ ਵੀ ਲੈ ਲਿਆ, ਮੌਰਗੇਜ ਲੈ ਲਈਆਂ, ਕ੍ਰੈਡਿਟ ਕਾਰਡਾਂ ਦੇ ਉੱਤੇ ਲੋਨ ਹੈ। ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਆ, ਉਹਨਾਂ ਨੇ ਇਸ ਮਹੀਨੇ ਦੱਸਿਆ ਹੈਗਾ। ਤੇ ਆਲਰੇਡੀ ਉਹਨਾਂ ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਪੇਮੈਂਟਾਂ ਦੇ ਵਿੱਚ ਵੀ ਲੋਕ ਜੋ ਇਹ ਸਟੂਡੈਂਟਸ ਆ ਲੇਟ ਜਾ ਰਹੇ। ਇੱਕ ਟਾਈਮ ਤੇ ਸਟੂਡੈਂਟ ਸੀ ਜਦੋਂ ਲੋਨ ਲਿਆ, ਹੁਣ ਤਾਂ ਉਹ ਰੈਗੂਲਰ ਆਪਣੀ ਲਾਈਫ ਦੇ ਵਿੱਚ ਜੌਬਸ ਕਰਦੇ ਹੈਗੇ ਆ। ਜੀ ਕਹਿੰਦੇ ਵੀ 40% ਬੋਰੋਵਰਸ ਇਹ ਕਹਿ ਰਹੇ ਆ ਉਹ ਆਲਰੇਡੀ ਇਹਨਾਂ ਪੇਮੈਂਟਸ ਦੇ ਵਿੱਚ ਲੇਟ ਹੈਗੇ ਆ। ਇਹ ਇੱਕ ਜੋ ਕੰਪਨੀ ਆ ਉਹ ਉਹਨਾਂ ਦੀ ਜੋ ਪੇਮੈਂਟ ਹੈਂਡਲ ਕਰਦੀ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ ਆ। ਜਿਹੜੇ ਬੋਰੋਵਰਸ ਆ ਜਿਨ੍ਹਾਂ ਦੇ ਲੋਨ ਇਸ ਪੈਂਡੇਮਿਕ ਤੋਂ ਬਾਅਦ ਸ਼ੁਰੂ ਹੋਣੇ ਹੈਗੇ ਆ, ਉਹ ਹੁਣ ਕਾਫੀ ਫਿਕਰਮੰਦ ਹੈਗੇ ਆ ਵੀ ਅਸੀਂ ਉਹਨਾਂ ਦੀਆਂ ਜੋ ਪੇਮੈਂਟਸ ਆ ਉਹ ਕਿੱਦਾਂ ਦੇਵਾਂਗੇ। US ਦੀ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਰੂਲਿੰਗ ਨੂੰ ਚੈਲੰਜ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ 20,000 ਡਾਲਰ ਤੱਕ ਜੋ ਲੋਨ ਆ ਉਹ ਮਾਫ ਹੋ ਜਾਣੇ ਚਾਹੀਦੇ ਆ। ਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਨਹੀਂ, ਇਹ ਨਹੀਂ ਹੋ ਸਕਦੇ ਹੈਗੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ। ਪਲੱਸ ਜਿਹੜੀਆਂ ਲੋਨ ਪੇਮੈਂਟਸ ਸ਼ੁਰੂ ਹੋਣੀਆਂ ਆ ਹੁਣ ਅਕਤੂਬਰ ਮਹੀਨੇ 'ਚ, ਪਹਿਲਾਂ ਜੋ ਲੋਨ ਨੂੰ ਹੈਂਡਲ ਕਰਦੀ ਸੀ ਕੰਪਨੀ ਡਿਫਰੈਂਟ ਆ, ਹੁਣ ਇੱਕ ਹੋਰ ਕੰਪਨੀ ਹੋਊਗੀ, ਜਿਹਦੇ ਨਾਲ ਕਹਿੰਦੇ ਇੱਕ ਹੋਰ ਵੱਡਾ ਕਨਫਿਊਜ਼ਨ ਬਣਦਾ ਜਾ ਰਿਹਾ ਹੈਗਾ। ਪਰ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਹਾਡੇ ਜਿਹੜੇ ਬੱਚੇ ਆ ਜਿਨ੍ਹਾਂ ਨੇ ਲੋਨ ਲਏ ਹੋ ਹੈਗੇ ਆ ਕਾਲਜ ਦੇ ਲਈ, ਯੂਨੀਵਰਸਿਟੀ ਦੇ ਲਈ, ਉਹਨਾਂ ਦੀਆਂ ਪੇਮੈਂਟਸ ਅਕਤੂਬਰ ਮਹੀਨੇ ਤੋਂ ਸ਼ੁਰੂ ਹੋ ਜਾਣੀਆਂ। ਸੋ ਮੇਕ ਸ਼ੋਰ ਕਰ ਲੈਣ ਕਿ ਜੋ ਪੇਮੈਂਟਸ ਆ ਉਹਨਾਂ ਦੀਆਂ ਟਾਈਮ ਸਿਰ ਜਾਣੀਆਂ ਸ਼ੁਰੂ ਹੋ ਜਾਣ। ਕਿਹੜੀ ਕੰਪਨੀ ਵੀ ਚੇਂਜ ਕੀਤੀ ਗਈ ਆ। ਤੇ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ ਅਸੀਂ 20,000 ਡਾਲਰ ਤੱਕ ਹਰ ਇੱਕ ਸਟੂਡੈਂਟ ਦਾ ਲੋਨ ਮਾਫ ਕਰਾਂਗੇ, ਉਹ ਸੁਪਰੀਮ ਕੋਰਟ ਨੇ ਨਾ ਕਰਤੀ, ਉਹ ਹੁਣ ਲੋਨ ਮਾਫ ਨਹੀਂ ਹੋਏ। ਸੋ ਅਲਟੀਮੇਟਲੀ ਜੋ ਬੱਚੇ ਆ ਉਹਨਾਂ ਨੂੰ ਇਹ ਲੋਨ ਦੇਣੇ ਪੈਣਗੇ। ਜੀ ਅਗਲੀ ਜਿਹੜੀ ਖਬਰ ਆ ਉਹ ਇੰਗਲੈਂਡ ਤੋਂ ਆ। ਇੰਗਲੈਂਡ ਦੇ ਸ਼ਹਿਰ ਬਰਮਿੰਗਮ ਦੇ ਵਿੱਚ ਤਾਮਿਲਨਾਡੂ ਦੇ ਨਾਲ ਸੰਬੰਧਿਤ ਇੱਕ ਜਿਹੜਾ ਵਿਦਿਆਰਥੀ ਆ ਉਹ ਨਹਿਰ ਦੇ ਵਿੱਚੋਂ ਮ੍ਰਿਤਕ ਮਿਲਿਆ, ਤੇ ਇਹ ਵਿਦਿਆਰਥੀ ਦਾ ਜਿਹੜਾ ਸੰਬੰਧ ਆ ਉਹ ਤਾਮਿਲਨਾਡੂ ਦੇ ਨਾਲ ਦੱਸਿਆ ਗਿਆ। ਪੁਲਿਸ ਦੇ ਮੁਤਾਬਕ ਪੋਸਟ ਗ੍ਰੈਜੂਏਟ ਡਿਗਰੀ ਕਰ ਰਿਹਾ ਸੀ ਜੀਵੰਤ ਸ਼ਿਵ ਕੁਮਾਰ, ਤੇ ਉਹਨੂੰ ਨਹਿਰ ਦੇ ਵਿੱਚੋਂ ਮ੍ਰਿਤਕ ਹਾਲਤ ਦੇ ਵਿੱਚ ਕੱਢਿਆ ਗਿਆ।
ਉਹ ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀਗਾ। ਵੈਸਟਰਨ ਮਿਡਲੈਂਡਸ ਪੁਲਿਸ ਨੂੰ ਉਹ ਵਾਰਸੈਸਟਰ ਤੇ ਬਰਮਿੰਘਮ ਨਹਿਰ ਦੇ ਵਿੱਚੋਂ ਸਵੇਰੇ ਲੱਭਿਆ ਸੀਗਾ। ਪੁਲਿਸ ਦੇ ਮੁਤਾਬਕ ਉਸ ਦੀ ਮੌਤ ਨੂੰ ਫਿਲਹਾਲ ਸ਼ੱਕ ਦੇ ਘੇਰੇ ਦੇ ਵਿੱਚ ਨਹੀਂ ਰੱਖਿਆ ਜਾ ਰਿਹਾ। ਐਸਟਨ ਯੂਨੀਵਰਸਿਟੀ ਦੀ ਇੰਡੀਅਨ ਨੈਸ਼ਨਲ ਸਟੂਡੈਂਟ ਐਸੋਸੀਏਸ਼ਨ ਜਿਹੜੀ ਆ ਉਹ ਸ਼ਿਵ ਕੁਮਾਰ ਦੀ ਦੇਹ ਨੂੰ ਹੁਣ ਉਹਦੇ ਕੋਇੰਬਟੂਰ ਦੇ ਸਥਿਤ ਉਹਦੇ ਘਰ ਭੇਜਣ ਦੇ ਲਈ ਯਤਨ ਕਰ ਰਹੀ ਹੈ। ਐਸਟਨ ਯੂਨੀਵਰਸਿਟੀ ਜੀਵੰਤ ਕੁਮਾਰ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਦੇ ਵਿੱਚ ਸਹਿਯੋਗ ਕਰ ਰਹੀ ਹੈ ਤੇ ਉਹਨਾਂ ਉਹਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਦੂਤਾਵਾਸ ਤੇ ਸਥਾਨਕ ਅਥਾਰਟੀ ਦੇ ਸਹਿਯੋਗ ਦੇ ਨਾਲ ਜਿਹੜੀ ਦੇਹ ਆ ਉਹਨੂੰ ਪਰਿਵਾਰ ਕੋਲੇ ਭੇਜਣ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਆਪਾਂ ਅਕਸਰ ਦੇਖਦੇ ਹਾਂ ਕੈਨੇਡਾ ਤੋਂ ਵੀ ਇਹੋ ਜਿਹੀਆਂ ਮੰਦਭਾਗੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ, ਜਿੱਥੇ ਝੀਲ ਦੇ ਵਿੱਚ ਡੁੱਬਣ ਕਰਕੇ ਕਈ ਵਾਰੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਆ। ਸੋ ਹਰ ਵਾਰ ਜਦੋਂ ਇਹੋ ਜਿਹੀ ਖਬਰ ਸਾਂਝੀ ਕਰੀਦੀ ਹੈ ਤਾਂ ਇਹ ਵੀ ਜਿਹੜਾ ਇੱਕ ਛੋਟਾ ਜਿਹਾ ਮਸ਼ਵਰਾ, ਛੋਟੀ ਜਿਹੀ ਰਾਏ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰੀਦੀ ਹੈ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੇ ਪਾਣੀਆਂ ਦੇ ਵਿੱਚ ਉਤਰਦੇ ਆ, ਖਾਸ ਕਰਕੇ ਜਿੱਥੇ ਤੁਹਾਨੂੰ ਤੈਰਨਾ ਤਰਨਾ ਨਹੀਂ ਆਉਂਦਾ, ਤਾਂ ਉੱਥੇ ਥੋੜ੍ਹਾ ਜਿਹਾ ਜਿਹੜਾ ਗੁਰੇਜ਼ ਆ ਉਹ ਕਰ ਲਿਆ ਜਾਵੇ। ਜਿਹੜੇ ਪੁਲਿਸ ਵਾਲੇ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਸ਼ਾਇਦ ਵਿਦਿਆਰਥੀਆਂ ਦਾ ਕੋਈ ਗਰੁੱਪ ਜਿਹੜਾ ਉਹ ਗਿਆ ਸੀਗਾ, ਇਸੇ ਦਰਮਿਆਨ ਜਿਹੜਾ ਇਹ ਸਟੂਡੈਂਟ ਆ, ਜਿਹੜਾ ਇਹ ਵਿਦਿਆਰਥੀ ਹੈ, ਇਹ ਨਹਿਰ ਦੇ ਵਿੱਚ ਉਤਰ ਗਿਆ ਤੇ ਡੂੰਘੇ ਪਾਣੀਆਂ ਦੇ ਵਿੱਚੋਂ ਇਹ ਬਾਹਰ ਨਹੀਂ ਆ ਸਕਿਆ ਜੀ। ਤੇ ਹਰਜੋਤ ਸਿੰਘ ਜੀ, ਇੱਕ ਵੇਲਾ ਹੋ ਚੱਲਿਆ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਕਰਾਂਗੇ ਝਾਤ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਨੇ ਹਰਜੋਤ ਸਿੰਘ ਜੀ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ ਅਗਲੀ ਖਬਰ ਵੱਲ ਚੱਲੀਏ। ਨਿਊ ਜਰਸੀ ਦਾ ਜੋ 에ਅਰਪੋਰਟ ਆ ਟਰਾਈ ਸਟੇਟ ਦਾ, ਉਹ ਬਹੁਤ ਹੀ ਵੱਡਾ ਡਿਸਟਰਪਸ਼ਨ ਦੇ ਵਿੱਚ ਆ। ਕਹਿੰਦੇ ਵੀ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ, ਉੱਥੇ ਪਿਛਲੇ 3 ਦਿਨਾਂ ਤੋਂ ਪੂਰਾ 에ਅਰਪੋਰਟ ਜੋ ਲੋਕ ਟਰੈਵਲ ਕਰਨਾ ਚਾਹੁੰਦੇ ਆ ਉਹਨਾਂ ਦੇ ਨਾਲ ਭਰਿਆ ਹੋਇਆ ਆ। 567 ਤੋਂ ਵੱਧ ਜੋ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ ਪਿਛਲੇ 24 ਘੰਟਿਆਂ ਦੇ ਵਿੱਚ। 63 ਦੇ ਕਰੀਬ ਜੋ ਫਲਾਈਟਸ ਆ ਉਹ ਅੱਜ ਡਿਲੇ ਹੋ ਚੁੱਕੀਆਂ ਹੈਗੀਆਂ। ਪੋਰਟ ਅਥਾਰਟੀ ਆਫ ਨਿਊਯਾਰਕ ਤੇ ਨਿਊ ਜਰਸੀ ਨੇ ਇਹ ਕਿਹਾ ਵੀ ਜੋ ਮੌਸਮ ਆ ਉੱਥੇ ਸੰਡੇ ਨੂੰ ਬਹੁਤ ਖਰਾਬ ਸੀ, ਜਿਹਦੇ ਕਰਕੇ ਸਾਰਾ ਕੁਝ ਡਿਲੇ ਹੋਇਆ ਤੇ ਜੋ ਫਲਾਈਟਸ ਆ ਉਹ ਕੈਂਸਲ ਹੋਈਆਂ। ਬਹੁਤ ਸਾਰੇ ਲੋਕਾਂ ਨੇ ਰਾਤਾਂ 에ਅਰਪੋਰਟ ਦੇ ਉੱਤੇ ਥੱਲੇ ਹੀ ਜੋ ਹਾਰਡ ਫਲੋਰ ਆ ਉਹਦੇ ਤੇ ਲੰਮੇ ਪੈ ਕੇ ਗੁਜ਼ਾਰੀਆਂ, ਕਿਉਂਕਿ ਹੋਟਲ ਉਸ ਏਰੀਏ ਦੇ ਵਿੱਚ ਸਾਰੇ ਪੂਰੀ ਤਰ੍ਹਾਂ ਸੋਲਡ ਆਊਟ ਹੋ ਚੁੱਕੇ ਸੀ। ਜੌਨ ਡਿਆਸ ਇੱਕ CBS ਦੇ ਰਿਪੋਰਟਰ ਆ, ਉਹਨਾਂ ਨੇ ਇੱਕ ਬੀਬੀ ਨਾਲ ਗੱਲਬਾਤ ਕੀਤੀ ਜੋ ਲੌਂਗ ਆਈਲੈਂਡ ਤੋਂ ਸੀ। ਉਹ ਕਹਿੰਦੀ ਵੀ ਮੈਂ ਆਪਣੀ ਵਕੇਸ਼ਨ ਤੇ ਜਾਣਾ ਸੀ, ਹੁਣ ਮੇਰੀ ਸਾਰੀ ਵਕੇਸ਼ਨ ਆ ਉਹ ਮੈਸਅਪ ਹੋ ਗਈ। ਇਸੇ ਤਰ੍ਹਾਂ ਇੱਕ ਹੋਰ ਜੋ ਸਵਾਰੀ ਸੀ ਉਹਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਵੀ ਅਸੀਂ ਫਲੋਰੀਡਾ ਜਾਣਾ ਸੀ ਤੇ ਹੁਣ ਸਾਡੀ ਜਿਹੜੀ ਫਲਾਈਟ ਆ ਪਹਿਲਾਂ ਹੋਰ ਕਿਸੇ ਸ਼ਹਿਰ ਜਾ ਰਹੀ ਆ, ਉਹ ਤੋਂ ਬਾਅਦ ਫਿਰ ਫਲੋਰੀਡਾ ਜਾਊਗੀ। ਪੋਰਟ ਅਥਾਰਟੀ ਨੇ ਇਹ ਐਡਵਾਈਜ਼ ਕੀਤਾ ਜਿੰਨੇ ਵੀ ਟਰੈਵਲਰਸ ਆ ਉਹ ਨਿਊ ਜਰਸੀ ਵਾਲੇ ਜੋ 에ਅਰਪੋਰਟ ਤੇ ਜਾ ਰਹੇ ਆ ਉਹਨਾਂ ਨੂੰ ਪਲਾਨ ਹੈਡ ਕਰਨਾ ਚਾਹੀਦਾ ਆ, ਆਪਣੀਆਂ ਫਲਾਈਟਸ ਦਾ ਸਟੇਟਸ ਚੈੱਕ ਕਰਨਾ ਚਾਹੀਦਾ ਹੈਗਾ ਕਿ ਉਹਨਾਂ ਦਾ ਜੋ ਕੈਰੀਅਰ ਆ ਜਿਹੜੀ ਵੀ ਫਲਾਈਟ 'ਚੋਂ ਜਾ ਰਹੇ ਆ ਉਹ ਜ਼ਿਆਦਾ ਲੇਟ ਤਾਂ ਨਹੀਂ। ਤੇ ਲਗੋਡੀਆ ਤੇ ਜੌਨ F ਕੈਨੇਡੀ ਵਾਲਾ ਜੋ 에ਅਰਪੋਰਟ ਆ ਉੱਥੇ ਵੀ 100 ਤੋਂ ਵੱਧ ਜੋ ਫਲਾਈਟਸ ਆ ਉਹ ਕੈਂਸਲ ਹੋਈਆਂ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ ਨਿਊਯਾਰਕ ਨਿਊ ਜਰਸੀ ਵੱਲ ਜਾ ਰਹੇ ਆ ਤੇ ਫਲਾਈਟਸ ਵਗੈਰਾ ਉੱਥੇ ਚੈੱਕ ਕਰ ਲਓ, ਜਾਂ ਉੱਥੋਂ ਉਹਨਾਂ ਨੇ ਹੋਰ ਕਿਸੇ ਪਾਸੇ ਜਾਣਾ ਆ, ਕਿਉਂਕਿ ਹਜੇ ਵੀ ਜੋ 에ਅਰ ਟ੍ਰੈਫਿਕ ਆ ਉਹ ਬਹੁਤ ਡਿਸਟਰਪਟਿਵ ਆ। ਮੈਂ ਦੱਸਿਆ ਤੁਹਾਨੂੰ ਕੋਈ 550 ਦੇ ਕਰੀਬ ਫਲਾਈਟਸ ਉਹ ਡਿਲੇ ਹੋ ਗਈਆਂ ਆ, ਕੈਂਸਲ ਹੋਈਆਂ ਆ। ਸੋ ਕਾਫੀ ਲੋਕ ਉੱਥੇ 에ਅਰਪੋਰਟ ਤੇ ਸਟਕ ਹੈਗੇ। ਜੀ ਅਗਲੀ ਜਿਹੜੀ ਖਬਰ ਆ ਅਮਰੀਕਾ ਦੇ ਟੈਕਸਸ ਦੇ ਵਿੱਚ ਜਿਹੜਾ ਇੱਕ ਹਵਾਈ ਅੱਡੇ ਦੇ ਮੁਲਾਜ਼ਮ ਨੂੰ ਯਾਤਰੀ ਜਹਾਜ਼ ਦੇ ਇੰਜਣ ਨੇ ਅਚਾਨਕ ਆਪਣੇ ਵੱਲ ਖਿੱਚ ਲਿਆ ਸੀਗਾ ਤੇ ਉਹਦੀ ਮੌਤ ਹੋ ਗਈ ਹੈ। ਪਤਾ ਲੱਗਿਆ ਕਿ ਜਦੋਂ ਇਹ ਘਟਨਾ ਉਦੋਂ ਵਾਪਰੀ ਜਦੋਂ ਡੈਲਟਾ 에ਅਰਲਾਈਨਸ ਦਾ ਇੱਕ ਜਿਹੜਾ ਜਹਾਜ਼ ਹੈ ਉਹ ਲਾਸ ਐਂਜਲਸ ਤੋਂ ਸੈਨ ਐਂਟੋਨੀਓ ਜਿਹੜਾ ਉਹ ਪਹੁੰਚਿਆ ਸੀਗਾ, ਟੈਕਸਸ ਪਹੁੰਚਿਆ ਸੀਗਾ। ਜਹਾਜ਼ ਇੱਕ ਇੰਜਣ ਦੇ ਨਾਲ ਚੱਲ ਰਿਹਾ ਸੀ ਤੇ ਗੇਟ ਵੱਲ ਨੂੰ ਵੱਧ ਰਿਹਾ ਸੀਗਾ। ਉਸੇ ਵੇਲੇ ਇੱਕ ਕਰਮਚਾਰੀ ਜਿਹੜਾ ਉਹਦੀ ਲਪੇਟ ਦੇ ਵਿੱਚ ਆ ਗਿਆ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਯਾਨੀ ਕਿ NTSB ਨੇ ਇਹ ਦੱਸਿਆ ਕਿ ਇਹ ਘਟਨਾ ਲੰਘੇ ਦਿਨ ਵਾਪਰੀ ਹੈ ਤੇ ਕਰਮਚਾਰੀ ਦਾ ਜਿਹੜਾ ਮੁਲਾਜ਼ਮ ਆ ਉਹਦਾ ਨਾਂ ਹਾਲੇ ਜਿਹੜਾ ਉਜਾਗਰ ਆ ਉਹ ਨਹੀਂ ਕੀਤਾ ਗਿਆ, ਦੱਸਿਆ ਨਹੀਂ ਗਿਆ। ਤੇ 에ਅਰਲਾਈਨ ਨੇ ਇਸ ਪਰਿਵਾਰ ਦੇ ਨਾਲ, ਮੁਲਾਜ਼ਮ ਦੇ ਪਰਿਵਾਰ ਦੇ ਨਾਲ ਸੰਵੇਦਨਾ ਜਿਹੜੀ ਉਹ ਜ਼ਾਹਰ ਕੀਤੀ ਹੈ ਤੇ ਹੁਣ ਡੈਲਟਾ 에ਅਰਲਾਈਨਸ ਦੇ ਨਾਲ ਜੁੜਿਆ ਇੱਕ ਜਹਾਜ਼ ਦੇ ਨਾਲ ਇੱਕ ਜਿਹੜਾ ਇੱਥੋਂ ਦਾ ਹੀ ਹਵਾਈ ਅੱਡੇ ਦਾ ਇੱਕ ਮੁਲਾਜ਼ਮ ਸੀਗਾ ਉਹ ਇਹਦੀ ਲਪੇਟ ਦੇ ਵਿੱਚ ਆਉਣ ਕਰਕੇ ਮਾਰਿਆ ਗਿਆ। ਜੀ ਅਗਲੀ ਖਬਰ ਵੱਲ ਚਲੀਏ। ਪ੍ਰਵੀਨ ਜੀ, ਆਪਾਂ ਜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਜੋ ਇੰਟਰਵਿਊ ਦਿੱਤੀ ਹੈਗੀ ਆ CNN ਨੂੰ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਇੱਥੇ ਪਹੁੰਚੇ ਸੀ, ਉਸ ਨੂੰ ਲੈ ਕੇ ਇੰਡੀਆ ਦਾ ਮੀਡੀਆ, ਇੰਡੀਆ ਦੇ ਜੋ ਮੋਦੀ ਭਗਤ ਹੈਗੇ ਆ ਬੜੇ ਤੜਫੇ ਪਏ ਹੈਗੇ ਆ। ਤੇ ਅੱਜ ਇੰਡੀਆ ਦਾ ਜੋ ਉੱਥੇ ਦਾ ਹੋਮ ਮਿਨਿਸਟਰ ਆ ਰਾਜਨਾਥ ਸਿੰਘ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਬਹੁਤ ਗਲਤ ਦਿੱਤੀ ਆ। ਮਿਨੋਰਿਟੀਜ਼ ਦਾ ਜੋ ਆ ਉੱਥੇ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈਗਾ ਆ, ਮਿਨੋਰਿਟੀ ਦੇ ਰਾਈਟਸ ਪੂਰੇ ਆ। ਇਹ ਉਹੀ ਉੱਥੇ ਦੇ ਡਿਫੈਂਸ ਮਿਨਿਸਟਰ ਆ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਵੀ ਸਿੱਖਾਂ ਦਾ ਜੈਨੋਸਾਈਡ ਹੋਇਆ, ਜਿਹੜਾ ਕਾਂਗਰਸ ਪਾਰਟੀ ਨੇ ਕੀਤਾ, ਜੋ ਬਿਲਕੁਲ ਸੱਚ ਵੀ ਆ। ਸੋ ਜੋ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹਨਾਂ ਨੇ ਜੋ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਸੀ, ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਇਹ ਕਿਹਾ ਸੀ ਵੀ ਤੁਹਾਨੂੰ ਮਿਨੋਰਿਟੀਜ਼ ਨੂੰ ਲੈ ਕੇ, ਮੁਸਲਮਾਨਾਂ ਨੂੰ ਲੈ ਕੇ ਜੋ ਕੁਝ ਇੰਡੀਆ 'ਚ ਵਾਪਰਿਆ, ਜੇ ਇਹਦੇ ਉੱਤੇ ਇੰਪਰੂਵ ਨਾ ਕੀਤਾ ਤਾਂ ਇੰਡੀਆ ਟੁੱਟ ਸਕਦਾ ਆ, ਇੰਡੀਆ ਦੇ ਟੋਟੇ ਹੋ ਸਕਦੇ ਹੈਗੇ ਆ। ਤੇ ਹੁਣ ਸਾਰੇ ਤੜਫੇ ਆ ਤੇ ਉੱਥੇ ਦੇ ਜਿਹੜੇ ਮਿਨਿਸਟਰ ਆ ਉਹ ਵੀ ਸਟੇਟਮੈਂਟਾਂ ਦੇ ਰਹੇ ਆ।
ਬਰਾਕ ਓਬਾਮਾ ਨੂੰ ਗਾਲਾਂ ਕੱਢ ਰਹੇ ਆ ਵੀ ਜੀ ਉਹ ਤਾਂ ਮੁਸਲਮਾਨ ਹੈਗਾ ਆ, ਇਸ ਕਰਕੇ ਉਹਨੇ ਏਦਾਂ ਦੀ ਇੰਟਰਵਿਊ ਦਿੱਤੀ ਹੈਗੀ ਆ। ਪਰ ਹੁਣ ਖਾਸ ਕਰਕੇ ਚਲੋ ਜਿਹੜੇ ਮੋਦੀ ਭਗਤ ਉਹ ਤਾਂ ਹੈਗੇ ਆ, ਜਿਹੜੇ ਕੁਛ ਕੁ ਪੰਜਾਬੀ ਜੋ ਮੋਦੀ ਦੀ ਸੇਵਾ ਦੇ ਵਿੱਚ ਗਏ ਸੀ, ਉਹਨਾਂ ਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਆ ਜੀ ਵੀ ਜਿੱਥੇ ਤੁਸੀਂ ਆਪਣੇ ਗੈਸ ਸਟੇਸ਼ਨਾਂ ਦੇ ਬਿਜ਼ਨਸ ਕਰ ਰਹੇ ਆ, ਡਾਕਟਰੀ ਦਾ ਬਿਜ਼ਨਸ ਕਰ ਰਹੇ ਹੈਗੇ ਆ, ਜੌਬਾਂ ਕਰ ਰਹੇ ਹੈਗੇ ਆ IT ਇੰਡਸਟਰੀ ਦੇ ਵਿੱਚ, ਆਪਣੀ ਕਮਿਊਨਿਟੀ ਦੇ ਅਗੇਂਸਟ ਗਏ ਆ, ਸ਼ਰੇਆਮ ਸਿੱਖਾਂ ਨੂੰ ਮਾਰਿਆ ਜਾ ਰਿਹਾ ਆ ਇੰਡੀਆ ਦੀ ਸਰਕਾਰ ਵੱਲੋਂ, ਜੀ ਜਿਹੜੇ ਪੈਸੇ ਲੈ ਕੇ ਜਿਹੜੇ ਗੈਂਗਸਟਰ ਆ ਉਹਨਾਂ ਵੱਲੋਂ ਮਰਵਾਇਆ ਜਾ ਰਿਹਾ ਆ। ਇਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਸ਼ਹੀਦ ਕੀਤਾ ਗਿਆ ਉੱਥੇ ਵੈਨਕੂਵਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ। ਆਪਾਂ ਕੱਲ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਹਾਂਜੀ ਸੋ ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈ ਕਿ ਘੱਟੋ ਘੱਟ ਤੁਸੀਂ ਜਿਹੜੀ ਕਮਿਊਨਿਟੀ 'ਚ ਰਹਿੰਦੇ ਆ, ਜਿਹੜੇ ਮੁਲਕ 'ਚ ਰਹਿੰਦੇ ਆ, ਉਸ ਮੁਲਕ ਦੇ ਪਾਸਟ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਭਾਈ ਜਿਹਦੇ ਤੁਸੀਂ ਸਵਾਗਤ 'ਚ, ਜਿਹਦੀ ਤੁਸੀਂ ਕੌਲੀ ਚੱਟਣ ਗਏ ਆ, ਜੀ ਉਹਦਾ ਹਾਲ ਆ ਹੈਗਾ। ਤੇ ਘੱਟੋ ਘੱਟ ਇਸ ਇਦਾਂ ਦੇ ਕੰਮ ਦੇ ਵਿੱਚ ਤਾਂ ਨਾ ਜਾਇਆ ਕਰੋ ਜਦ ਤੁਸੀਂ ਕਮਿਊਨਿਟੀ 'ਚ ਇੱਥੇ ਰਹਿਣਾ ਆ, ਇੱਕ ਦੂਜੇ ਦੇ ਜਾਣਾ ਆਉਣਾ ਹੈਗਾ ਆ, ਤੇ ਪਤਾ ਨਹੀਂ ਤੁਸੀਂ ਉੱਥੇ ਜਾ ਕੇ ਲੈਣਾ ਕੀ ਹੁੰਦਾ ਆ, ਗਾਲਾਂ ਹੀ ਖਾਣੀਆਂ ਹੁੰਦੀਆਂ ਲੋਕਾਂ ਤੋਂ। ਸੋ ਇਹ ਜਿਹੜੀ ਆ ਥੋੜੀ ਬਹੁਤੀ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ। ਤੇ ਅਮਰੀਕਾ 'ਚ ਜਿਹੜੇ ਰਹਿੰਦੇ ਆ, ਬਾਕੀਆਂ ਦੀ ਤਾਂ ਮੈਂ ਕਹਿ ਸਕਦਾ, ਘੱਟੋ ਘੱਟ ਜਿਹੜੇ ਸਿੱਖ ਜਾਂ ਪੰਜਾਬੀ ਆ ਉਹਨਾਂ ਨੂੰ ਘੱਟੋ ਘੱਟ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹਦਾ ਸਾਥ ਦੇਣਾ ਚਾਹੀਦਾ। ਉਹ ਪ੍ਰੈਜ਼ੀਡੈਂਟ ਰਿਹਾ ਤੇ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਅੰਡਰ ਵਾਈਸ ਪ੍ਰੈਜ਼ੀਡੈਂਟ ਸੀ। ਸੋ ਜੋ ਉਹਨਾਂ ਨੇ ਇੰਟਰਵਿਊ ਦਿੱਤੀ ਆ, ਇਹ ਨਹੀਂ ਕੋਈ ਕਿਤੇ ਉਹਨਾਂ ਨੇ ਬਹੁਤ ਇੰਡੀਵਿਜੂਅਲ ਲੈਵਲ ਤੇ ਇੰਟਰਵਿਊ ਦੇ ਦਿੱਤੀ ਆ ਵੀ ਉਹਨਾਂ ਨੂੰ ਪਤਾ ਨਹੀਂ ਹੈ। ਸੋ ਬਿਲਕੁਲ ਉਹਨਾਂ ਨੇ ਡਿਸਕਸ ਵੀ ਕੀਤਾ ਹੋਊਗਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ। ਬਿਲਕੁਲ ਜੀ ਬਿਲਕੁਲ। ਤੇ ਤੁਸੀਂ ਦੇਖੋ ਕਿ ਇਸ ਇੰਟਰਵਿਊ ਤੋਂ ਬਾਅਦ ਜਿਹੜਾ ਇੰਡੀਅਨ ਪੱਖੀ ਮੀਡੀਆ, ਗੋਦੀ ਮੀਡੀਆ ਇੰਡੀਆ ਪੱਖੀ, ਤੇ ਤੱਕ ਮਤਲਬ ਸੁਣ ਕੇ ਹਾਸਾ ਵੀ ਆਉਂਦਾ। ਕਈ ਕਹਿੰਦੇ ਕਿ ਪ੍ਰੈਜ਼ੀਡੈਂਟ ਬਾਈਡਨ ਨੂੰ ਇਹ ਤੇ ਮਾਫੀ ਮੰਗਣੀ ਚਾਹੀਦੀ ਹੈ ਵੀ ਉਹ ਕੋਈ ਉੱਥੇ ਲੱਗਿਆ ਥਾਣੇਦਾਰ ਜਾਂ ਤਹਿਸੀਲਦਾਰ ਆ ਵੀ ਜਿਹਨੇ ਮੁੱਖ ਮੰਤਰੀ ਦੇ ਵਿਰੁੱਧ ਬਿਆਨ ਦਿੱਤਾ ਤੇ ਉਹ ਮਾਫੀ ਮੰਗੂਗਾ। ਸੋ ਉਹ ਵਰਲਡ ਲੈਵਲ ਦਾ ਇੱਕ ਬੰਦਾ ਵਾ, ਉਹ ਬਹੁਤ ਸੋਚ ਸਮਝ ਕੇ CNN ਜਿਹੜਾ ਅਦਾਰਾ ਵਾ ਉਹਨੇ ਬੜੇ ਟਾਈਮ ਸਿਰੇ ਇੰਟਰਵਿਊ ਕੀਤੀ ਹੈ। ਤੇ ਇਹ ਐ ਨਹੀਂ ਹੁੰਦਾ ਕਿ ਜਿਵੇਂ ਉੱਥੇ ਆਪਣੀ ਬਿਊਰੋਕ੍ਰੇਸੀ ਜਾਂ ਕੋਈ ਬੰਦਾ ਜਿਹੜਾ ਉਹਨੂੰ ਬਿਆਨ ਦੇ ਦੇਵੇ ਕੋਈ ਖੁੱਲੀ ਬਾਗੀ ਤਬੀਅਤ ਦੇ ਨਾਲ, ਤੇ ਬਾਅਦ ਦੇ ਵਿੱਚ ਅਸੀਂ ਉਹਨੂੰ ਕਹਿ ਦਈਏ ਕਿ ਜੀ ਤੁਸੀਂ ਮਾਫੀ ਮੰਗ ਲਓ। ਸੋ ਇਹ ਇੱਥੇ ਮਾੜੀ ਜੀ ਸਰਚ ਜਿਹੜੀ ਆ ਉਹ 4 ਅੱਖਰ ਗੂਗਲ ਤੇ ਲਿਖ ਲਿਆ ਕਰੋ ਵੀ ਕਿ ਅਮਰੀਕਾ ਦਾ ਸਾਬਕਾ ਪ੍ਰੈਜ਼ੀਡੈਂਟ ਆਪਦੀਆਂ ਜਿਹੜੀਆਂ ਇੰਡੀਵਿਜੂਅਲੀ ਜੋ ਟਿੱਪਣੀਆਂ ਕਰਦਾ ਉਹਦੇ ਤੇ ਕਦੇ ਮਾਫੀ ਮੰਗਦਾ ਕਿ ਨਹੀਂ ਮੰਗਦਾ। ਇੱਥੇ ਜਿਹੜੀ ਡੈਮੋਕ੍ਰੇਸੀ ਆ ਉਹ ਹੋਰ ਹਿਸਾਬ ਦੇ ਨਾਲ ਰਨ ਕਰਦੀ ਹੈ। ਇੱਥੇ ਹਰ ਬੰਦਾ ਹੀ ਜਿਹੜਾ ਉਹ ਆਪਣੇ ਆਜ਼ਾਦੀ ਮਾਣ ਸਕਦਾ, ਨਿੱਘ ਮਾਣ ਸਕਦਾ। ਸੋ ਬੜੀ ਇਸ ਚੀਜ਼ ਤੋਂ ਬਾਅਦ ਸਮਝੋ ਬਾਹਰ ਹੈ ਕਿ ਇੱਕ ਪਾਸੇ ਮੋਦੀ ਦੇ ਸਵਾਗਤ ਦੇ ਲਈ ਜਿਹੜਾ ਵਾਈਟ ਹਾਊਸ ਆ ਪੱਬਾਂ ਭਾਰ ਹੋਇਆ ਫਿਰਦਾ ਸੀਗਾ, ਤੇ ਦੂਜੇ ਪਾਸੇ ਜਿੰਨੇ ਅਮਰੀਕਾ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਅਦਾਰੇ ਨੇ, ਚਾਹੇ ਵਾਸ਼ਿੰਗਟਨ ਪੋਸਟ ਹੋਵੇ, ਵਾਲ ਸਟਰੀਟ ਜਰਨਲ ਹੋਵੇ, ਨਿਊਯਾਰਕ ਟਾਈਮਸ ਹੋਵੇ, ਲਾਸ ਐਂਜਲਸ ਟਾਈਮਸ ਹੋਵੇ, ਕਿੰਨੇ ਵੱਡੇ ਅਖਬਾਰ ਨੇ, ਕਿੰਨੀਆਂ ਵੱਡੀਆਂ ਵੈਬਸਾਈਟਸ ਨੇ, ਤੇ ਉਹਦੇ ਉੱਤੇ ਚਰਚਾ ਹੋ ਰਹੀ ਹੈ BBC ਦੀ ਡਾਕੂਮੈਂਟਰੀ ਨੂੰ ਬੈਨ ਕਰਨ ਦੀ। ਉਹਦੇ ਉੱਤੇ ਚਰਚਾ ਹੋ ਰਹੀ ਹੈ ਫਰੀडम ਆਫ ਸਪੀਚ ਦੀ ਜਿਹੜੀ ਇੰਡੀਆ ਦੇ ਵਿੱਚ, ਉਹਦੇ ਉੱਤੇ ਚਰਚਾ ਹੋ ਰਹੀ ਹੈ ਰਾਈਟ ਆਫ ਐਕਸਪ੍ਰੈਸ਼ਨ ਦੀ। ਹੁਣ ਇੱਕ ਰਿਪੋਰਟ ਹੋਰ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਜਿਹੜੀ ਵਿਸ਼ਾ ਬਣੂਗੀ। ਉਹਦੇ ਵਿੱਚ ਅਮਰੀਕਾ ਦੇ ਇੱਕ ਨਿਊਜ਼ ਵੈਬਸਾਈਟ ਨੇ ਜਿਹੜੇ ਜਰਨਲਿਸਟ ਮਾਰੇ ਗਏ ਨੇ, ਜਿਹਦੇ ਵਿੱਚ ਆਪਾਂ ਇੰਡੀਆ ਦੀ ਰੈਂਕਿੰਗ ਜਿਹੜੀ ਆ ਉਹ ਲਗਾਤਾਰ ਪਛੜਦੀ ਹੈ। ਇਸ ਵੇਲੇ ਇੰਡੀਆ 180 ਮੁਲਕਾਂ ਦੇ ਵਿੱਚੋਂ 161ਵੇਂ ਮੁਲਕ ਤੇ ਹੈ ਪੱਤਰਕਾਰੀ ਦੇ ਮਾਮਲੇ ਦੇ ਵਿੱਚ। ਤਾਂ ਉਹ ਹੁਣ ਰਿਪੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਛਾਇਆ ਹੋਊਗੀ। ਉਹਦੇ ਤੁਸੀਂ ਦੇਖੋ ਕਿ ਕਿੰਨੀ ਜਿਹੜੀ ਆ ਉਹ ਤਰਥੱਲੀ ਮੱਚਦੀ ਹੈ ਇਸ ਚੀਜ਼ ਨੂੰ ਲੈ ਕੇ। ਤੇ ਅਸਲੀ ਜਿਹੜਾ ਉੱਥੇ ਰਾਈਟ ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਸਪੀਚ, ਜਿਹੜਾ ਤਕਰੀਬਨ ਸਸਪੈਂਡ ਹੈ। ਤੇ ਇੱਕ ਫੁਟੇਜ ਬੜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ, ਉਹ ਹਰਜੋਤ ਸਿੰਘ ਜੀ ਉਹ ਜਿਹੜੀ ਫੁਟੇਜ ਆ ਉਹ ਸੰਜੀਵ ਭੱਟ ਦੀ ਜਿਹੜੀ ਧੀ ਆ ਉਹਨੇ ਅਮਰੀਕਾ ਦੇ ਵਿੱਚ ਜਿਹੜਾ ਐਕਸਪੋਜ਼ਿੰਗ ਕੀਤੀ ਆ ਉੱਥੋਂ ਦੇ ਸਿਸਟਮ ਦੇ ਬਾਰੇ, ਉੱਥੋਂ ਦੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਭਗਤਾਂ ਨੂੰ ਜੋ ਸ਼ੀਸ਼ਾ ਦਿਖਾਇਆ, ਉਹ ਵੀ ਜਿਹੜੀ ਕਾਫੀ ਇਸ ਵੇਲੇ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰ ਰਹੀ ਹੈ। ਜੀ ਜੀ। ਸੋ ਇੱਕ ਗੱਲ ਵਧੀਆ ਹੋਈ ਹੈ, ਕੈਨੇਡਾ ਦੇ ਵਿੱਚ ਐਤਵਾਰ ਨੂੰ 3 ਜਿਹੜੇ ਇੰਡੀਆ ਸਰਕਾਰ ਦੇ ਜਿਹੜੇ ਆਪਾਂ ਕਹਿ ਸਕਦੇ ਟਾਊਟ ਹੈਗੇ ਆ, ਉਹਨਾਂ ਨੂੰ ਉੱਥੇ ਜਦੋਂ ਭਾਈ ਹਰਦੀਪ ਸਿੰਘ ਉਹਨਾਂ ਦਾ ਫਿਊਨਰਲ ਹੋਇਆ, ਉਹਨਾਂ ਨੂੰ ਫੜਿਆ ਗਿਆ ਕਿਉਂਕਿ ਉਹ ਉੱਥੇ ਵੀਡੀਓ ਬਣਾ ਕੇ ਇੰਡੀਆ ਦੇ ਵਿੱਚ ਜਿਹੜੇ ਕਹਿੰਦੇ ਵੀ ਪੁਲਿਸ ਆਫੀਸ਼ੀਅਲਸ ਆ ਜਾਂ ਉੱਥੇ ਦੇ ਜੋ ਵੀ ਰਾਜ ਦੇ ਏਜੰਟ ਆ, ਉਹਨਾਂ ਨੂੰ ਉਹ ਭੇਜ ਰਹੇ ਸੀ ਵੀਡੀਓ। ਹਾਲਾਂਕਿ ਉੱਥੇ ਤਾਂ ਲਾਈਵ ਵੀ ਦਿਖਾ ਰਹੇ ਸੀ, 70,000 ਤੋਂ ਵੱਧ ਸੰਗਤਾਂ ਇਕੱਠੀਆਂ ਹੋਈਆਂ ਸੀ। ਸੋ ਉਹਨਾਂ ਨੂੰ ਫੜ ਕੇ ਪੁਲਿਸ ਦੇ ਕੋਲ ਦਿੱਤਾ ਗਿਆ ਤੇ ਉਹਨਾਂ ਦੀ ਲਾਹਨਤਾਂ ਵੀ ਪਾਈਆਂ ਗਈਆਂ ਉਹਨਾਂ ਤੇ। ਸੋ ਹੋਪਫੁਲੀ ਕੈਨੇਡਾ ਵੱਲ ਦੇਖਦੇ, ਅਮਰੀਕਾ ਵਾਲੇ ਵੀ ਇਹ ਸੋਚੂਗੇ ਵੀ ਜਿਹੜੇ ਇਦਾਂ ਦੇ ਲੋਕ ਆਪਣੀ ਕਮਿਊਨਿਟੀ ਜਾਂਦੇ ਵੀ ਕਿਤੇ ਇਹ ਸੱਚਮੁੱਚ ਹੀ ਤੁਹਾਡੀ ਜਾਣਕਾਰੀ ਤਾਂ ਨਹੀਂ ਦੇ ਰਿਹਾ। ਅਮਰੀਕਾ ਦੇ ਵਿੱਚ ਬਹੁਤ ਸਖਤ ਲਾਅ ਆ
ਜੇ ਕੋਈ ਫੋਰਨ ਗਵਰਨਮੈਂਟ ਅਮਰੀਕਨ ਸਿਟੀਜ਼ਨ ਨੂੰ ਥ੍ਰੈਟ ਕਰਦੀ ਆ, ਇੰਟੀਮੀਡੇਟ ਕਰਦੀ ਹੈਗੀ ਆ। ਆਪਾਂ ਪਿਛਲੇ ਦਿਨਾਂ ਛੂਆਂ 'ਚ FBI ਦਾ ਡਾਇਰੈਕਟ ਨੰਬਰ ਵੀ ਦਿੱਤਾ ਸੀ ਕਿ ਜੇ ਤੁਹਾਨੂੰ ਲੱਗਦਾ ਆ ਵੀ ਇੰਡੀਆ ਦੀ ਸਰਕਾਰ 'ਚ ਕੋਈ ਵੀ ਜਿਹੜੀ ਸਰਕਾਰ ਆ, ਤੁਸੀਂ ਅਮਰੀਕਾ ਦੇ ਸਿਟੀਜ਼ਨ ਆ, ਤੁਹਾਡੇ ਤੇ ਉਹ ਤੁਹਾਨੂੰ ਹਰਾਸ ਕਰ ਰਹੀ ਆ, ਇੰਟੀਮੀਡੇਟ ਕਰ ਰਹੀ ਆ, ਤੁਹਾਨੂੰ ਲੱਗਦਾ ਆ ਵੀ ਤੁਹਾਡੇ ਕਿਸੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਨੂੰ ਉੱਥੇ ਥ੍ਰੈਟ ਕਰੂਗੀ, ਤੇ ਤੁਸੀਂ ਇਮੀਡੀਏਟਲੀ FBI ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਇਹ ਚਾਈਨਾ ਵਾਲੇ ਬਹੁਤ ਇਦਾਂ ਦਾ ਕੰਮ ਕਰਦੇ, ਤੇ ਪਿਛਲੇ ਕੁਝ ਸਮੇਂ ਪਹਿਲਾਂ ਚਾਈਨਾ ਦੀ ਉਹਨਾਂ ਨੇ ਬੰਦੇ ਬਹੁਤ ਫੜੇ ਵੀ ਸੀ। ਜੀ। ਸੋ ਹਰਜੋਤ ਸਿੰਘ ਜੀ, ਹੁਣ ਆਪਣਾ ਸਮਾਂ ਜੀ ਜਿਹੜਾ ਪ੍ਰੋਗਰਾਮ ਦਾ ਉਹ ਸਮਾਪਤੀ ਵੱਲ ਹੈ ਜੀ, ਤੇ ਇਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਜਿਹੜੇ ਹੋਰ ਪ੍ਰੋਗਰਾਮ ਨੇ ਉਹਨਾਂ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕਰਦੇ ਚਲੀਏ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਜਿਹੜਾ ਵੀ ਸ਼ਬਦ ਸਰਵਣ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200, ਤੇ ਉਸ ਤੋਂ ਉਪਰੰਤ ਨਜ਼ਰੀਆ ਪ੍ਰੋਗਰਾਮ, ਨਜ਼ਰੀਆ ਤੋਂ ਬਾਅਦ ਜਿਹੜਾ ਅੱਜ ਮੰਗਲਵਾਰ ਆ, ਤੇ ਅੱਜ 1 ਵਜੇ ਜਿਹੜਾ ਪ੍ਰੋਗਰਾਮ ਹਰ ਰੋਜ਼ ਚੱਲਦਾ ਹੈ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਕੁਝ ਗੱਲਾਂ ਤੇ ਕੁਝ ਗੀਤ, ਜਿਹਦੇ ਵਿੱਚ ਪ੍ਰਵੀਨ ਜੀ ਜਿਹੜੇ ਨੇ ਉਹ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਾਂ ਲੈ ਕੇ ਆਉਂਦੇ ਨੇ, ਨਾਲ ਤੁਹਾਡੇ ਨਾਲ ਗੀਤਾਂ ਦੇ ਉੱਤੇ ਚਾਨਣਾ ਪਾਉਂਦੇ ਨੇ, ਤੁਹਾਨੂੰ ਗੀਤ ਵੀ ਸੁਣਾਉਂਦੇ ਨੇ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਵਾਰੀ ਹੈ ਉਹ 3 ਤੋਂ ਲੈ ਕੇ 4 ਵਜੇ ਤੱਕ ਆਪਣਾ ਪ੍ਰੋਗਰਾਮ ਹੁੰਦਾ, ਤੇ ਇਹਦੇ ਵਿੱਚ ਅੱਜ ਆਪਾਂ ਫਾਰਮਿੰਗ ਦੇ ਬਾਰੇ ਗੱਲਬਾਤ ਕਰਾਂਗੇ। ਅਪਡੇਟ ਐਗਰੀਕਲਚਰ, ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੀ ਖੇਤੀਬਾੜੀ ਦੇ ਵਿੱਚ ਕੀ ਕੁਝ ਹੋ ਰਿਹਾ, ਕਿਹੜੀਆਂ ਫਸਲਾਂ ਚੱਲ ਰਹੀਆਂ ਨੇ, ਕਿਹੜੀਆਂ ਫਸਲਾਂ ਨੂੰ ਕਿਹੜੀਆਂ ਬਿਮਾਰੀਆਂ, ਉਹਦੇ ਉੱਤੇ ਚਰਚਾ ਕਰਾਂਗੇ। ਉਸ ਤੋਂ ਉਪਰੰਤ 4 ਤੋਂ ਲੈ ਕੇ 5:30 ਵਜੇ ਤੱਕ ਬਲਵਿੰਦਰ ਕੌਰ ਜੀ ਆਪਣਾ ਪ੍ਰੋਗਰਾਮ ਲੈ ਕੇ ਆਉਣਗੇ। 5:40 ਬੜਾ, ਜਿਹਦੇ ਵਿੱਚ ਤੁਸੀਂ ਨੁਸਖੇ ਦੱਸਦੇ ਵੀ ਹੋ, ਤੇ ਨੁਸਖੇ ਜਿਹੜੇ ਆ ਸਾਂਝੇ ਵੀ ਤੁਹਾਡੇ ਨਾਲ ਕੀਤੇ ਜਾਂਦੇ ਆ, ਤੇ ਇਹਦੇ ਵਿੱਚ ਹਮੇਸ਼ਾ ਨੁਸਖਿਆਂ ਦੀ ਚਰਚਾ ਹੁੰਦੀ ਹੈ। ਕੋਈ ਵੀ ਆਪਾਂ ਇਹ ਦੱਸਦੇ ਚੱਲੀਏ ਕਿ ਡਾਕਟਰ ਜਾਂ ਕੋਈ ਵੀ ਪੇਸ਼ੇਵਰ ਡਾਕਟਰ ਇਹਦੇ ਵਿੱਚ ਨਹੀਂ ਹੁੰਦਾ, ਇਹਦੇ ਤਜਰਬੇ ਜ਼ਰੂਰ ਹੁੰਦੇ, ਜਿਹੜੇ ਨਿੱਜੀ ਤਜਰਬੇ ਲੋਕ ਆਪਣੇ ਆਧਾਰ ਤੇ ਕਰਦੇ ਨੇ। 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਉਸ ਤੋਂ ਉਪਰੰਤ 6 ਵਜੇ ਤੁਸੀਂ ਗੁਰਬਾਣੀ ਸਰਵਣ ਕਰੋਗੇ, ਤੇ ਉਸ ਤੋਂ ਬਾਅਦ 8:30 ਵਜੇ ਪ੍ਰੋਗਰਾਮ ਜਿਹੜਾ ਉਹ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਲੈ ਕੇ ਆਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।